ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ 408722 7698 ਦੇ ਉੱਤੇ। ਮੈਨੂੰ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। 8 ਫਰਵਰੀ ਤੋਂ ਬਾਅਦ ਕਿਸਾਨ ਅੰਦੋਲਨ ਹੋਰ ਹੋਵੇਗਾ ਤਿੱਖਾ। ਸਰ ਛੋਟੂ ਰਾਮ ਨੂੰ ਕੀਤਾ ਗਿਆ ਚੇਤੇ, ਸਿਧਾਣੇ ਬਾਰੇ ਵੀ ਭੇਤ ਖੁੱਲ੍ਹਿਆ। ਹਾਂਜੀ, ਬਹੁਤ ਕੁਛ ਹੈ ਅੱਜ ਦੇ ਦਿਨ ਦੇ ਵਿੱਚ ਵੀ ਆਪਾਂ ਜੀ ਕਿਸਾਨ ਸੰਘਰਸ਼ ਦੀਆਂ ਸਰਗਰਮੀਆਂ ਤੇ ਝਾਕ ਕਰਦੇ ਹਾਂ ਤਾਂ ਕਾਫੀ ਕੁਛ ਹੈ। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤੇ ਸਰ ਛੋਟੂ ਰਾਮ ਜੀ ਨੂੰ ਯਾਦ ਕੀਤਾ ਗਿਆ। ਦੇਖੋ ਸਰ ਛੋਟੂ ਰਾਮ ਦਾ ਨਾਮ ਛੋਟੂ ਰਾਮ ਹੈ, ਪਰ ਨਾਮ ਦੇ ਨਾਲ ਜਿਹੜਾ ਉਹਨਾਂ ਦਾ ਕੱਦ ਆ, ਵਿਅਕਤੀਤਵ ਹੈ ਜਿਹੜਾ, ਉਹ ਬਹੁਤ ਵੱਡਾ ਹੈ। ਨਾਮ ਛੋਟੂ ਰਾਮ ਹੈ, ਪਰ ਉਹਨਾਂ ਦਾ ਕੱਦ ਜਿਹੜਾ ਹੈ ਨਾ ਬਹੁਤ ਵੱਡਾ ਹੈ ਇਸ ਖੇਤਰ ਦੇ ਵਿੱਚ ਜੀ। ਤਾਂ ਦਰਅਸਲ ਸਰ ਛੋਟੂ ਰਾਮ ਜੀ ਦਾ ਜਨਮ ਤੇ ਮੇਰੇ ਖਿਆਲ ਜਿਹੜਾ ਨਵੰਬਰ ਦੇ ਵਿੱਚ ਹੋਇਆ ਸੀ, ਪਰ ਉਹਨਾਂ ਨੂੰ ਇਹ ਦਿਨ ਸਮਰਪਿਤ ਕੀਤਾ ਗਿਆ ਸਾਂਝੇ ਕਿਸਾਨ ਮੋਰਚੇ ਵੱਲੋਂ। ਉਹ ਇਸ ਕਰਕੇ ਆ ਕਿ ਜਦ ਵੀ ਕਿਸਾਨੀ ਦੀ ਗੱਲ ਛਿੜਦੀ ਹੈ, ਜਦ ਵੀ ਕਿਸਾਨ ਲੀਡਰਾਂ ਦੀ ਗੱਲ ਛਿੜਦੀ ਹੈ, ਜਾਂ ਕਿਸਾਨ ਦੇ ਹੱਕ ਦੇ ਵਿੱਚ ਉੱਠੀ ਕਲਮ ਜਾਂ ਆਵਾਜ਼ ਦੀ ਗੱਲ ਚੱਲਦੀ ਹੈ, ਤਾਂ ਸਰ ਛੋਟੂ ਰਾਮ ਹੀ ਯਾਦ ਆਉਂਦੇ ਆ ਸਭ ਤੋਂ ਪਹਿਲਾਂ। ਉਹ ਕਹਿ ਲਓ ਕਿ ਸਭ ਤੋਂ ਛੋਟੇ ਸੀਗੇ ਪਰਿਵਾਰ 'ਚੋਂ, ਤੇ ਨਾ ਹੀ ਪੱਕ ਗਿਆ ਛੋਟੂ ਰਾਮ। ਵੈਸੇ ਉਹਨਾਂ ਦਾ ਨਾਮ ਰਾਮ ਰਿਸ਼ਪਾਲ ਸੀਗਾ ਤੇ ਕਾਗਜ਼ਾਂ ਦੇ ਵਿੱਚ ਵੀ ਫਿਰ ਉਹ ਛੋਟੂ ਰਾਮ ਹੀ ਚੱਲਣ ਲੱਗ ਪਿਆ। ਤੇ ਉਹ ਕੁਛ ਸਮਾਂ ਉਦੋਂ ਰਾਜਾ ਰਾਮਪਾਲ ਹੁੰਦਾ ਸੀ ਮੇਰੇ ਖਿਆਲ ਦੇ ਨਾਲ ਕੰਕਨਾਲ ਦਾ, ਤੇ ਉਹਦੇ ਨਾਲ ਉਹ ਅਸਿਸਟੈਂਟ ਵੀ ਰਹੇ ਆ, ਜਿੱਦਾਂ ਅੱਜ PA ਹੁੰਦੇ ਆ। ਤੇ ਉਸ ਤੋਂ ਇਲਾਵਾ ਵਕਾਲਤ ਵੀ ਕੀਤੀ ਉਹਨਾਂ ਨੇ, ਤਾਂ ਵਕਾਲਤ ਕਰਦਿਆਂ ਕਰਦਿਆਂ ਉਹਨਾਂ ਨੇ ਪੱਤਰਕਾਰੀ ਸ਼ੁਰੂ ਕੀਤੀ। ਜਾਟ ਗਜ਼ਟ ਨਾਂ ਦਾ ਅਖਬਾਰ ਕੱਢਿਆ। ਫਿਰ ਉਸ ਤੋਂ ਇਲਾਵਾ ਉਹਨਾਂ ਨੇ ਇਸ ਪਾਸੇ ਆਪਦਾ ਰੁਝਾਨ ਜਿਹੜਾ ਪੂਰੀ ਤਰ੍ਹਾਂ ਕਰ ਲਿਆ। ਜਿੱਦਾਂ ਕਿਰਤੀ ਕੋਈ ਆਉਂਦਾ ਜਾਂ ਕਿਸਾਨ ਆਉਂਦਾ ਤਾਂ ਉਹ ਤੋਂ ਪੈਸੇ ਪੂਸੇ ਨਹੀਂ ਸੀ ਲੈਂਦੇ ਕੇਸ ਦੇ। ਤਾਂ ਫਿਰ ਹੌਲੀ ਹੌਲੀ ਉਹ ਰਾਜਨੀਤੀ 'ਚ ਆ ਗਏ। ਕਾਂਗਰਸੀ ਸੀਗੇ ਪਹਿਲਾਂ, ਪਰ ਜਦੋਂ ਸੱਤਿਆਗ੍ਰਹਿ ਵਾਪਸ ਲਿਆ ਗਾਂਧੀ ਜੀ ਨੇ, ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਾਂਗਰਸ ਦਾ ਸਾਥ ਛੱਡ ਦਿੱਤਾ ਔਰ ਪਾਰਟੀ ਬਣਾਈ ਸੀਗੀ। ਉਹ ਪਾਰਟੀ ਸੀ ਪੰਜਾਬ ਦੇ ਅੰਦਰ ਜਿਨ੍ਹਾਂ ਨੇ ਕਹਿ ਲਓ ਕਿ ਤਿਖੜੀ ਸੀ, ਸਿਕੰਦਰ ਹਯਾਤ ਖਾਨ ਫੈਜ਼ਲ ਜੀ ਤੇ ਇੱਧਰੋਂ ਛੋਟੂ ਰਾਮ ਜੀ, ਜਿਨ੍ਹਾਂ ਨੇ ਨਾ ਮੁਸਲਿਮ ਲੀਗ ਦੇ ਪੈਰ ਲੱਗਣ ਦਿੱਤੇ ਪੰਜਾਬ ਦੇ ਵਿੱਚ ਤੇ ਨਾ ਹੀ ਹਿੰਦੂ ਮਹਾਂਸਭਾ ਦੇ। ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਜੇ ਆਪਾਂ ਦੇਖੀਏ ਤਾਂ ਕਾਂਗਰਸ ਦੇ ਵੀ ਪੂਰੀ ਤਰ੍ਹਾਂ ਪੈਰ ਨਹੀਂ ਲੱਗਣ ਦਿੱਤੇ ਮਤਲਬ ਕਿ ਪੰਜਾਬ ਦੇ ਵਿੱਚ। ਇਹ ਇੱਕ ਐਸੀ ਤਿਕੜੀ ਸੀ ਯੂਨੀਅਨਿਸਟ ਦੀ। ਤਾਂ ਇਹਨਾਂ ਨੇ ਸਰਕਾਰ ਬਣਾਈ। ਉਸ ਤੋਂ ਬਾਅਦ ਜਦੋਂ ਪਾਵਰ 'ਚ ਆਏ ਤਾਂ ਬਹੁਤ ਵਧੀਆ ਕਾਨੂੰਨ ਜਿਹੜੇ ਇਹਨਾਂ ਨੇ ਬਣਾਏ ਸੀਗੇ, ਬਹੁਤ ਵਧੀਆ ਕਾਨੂੰਨ। ਜਾਨੀ ਜਿੱਦਾਂ ਲਾ ਲਓ ਕਿ 1900 ਦੇ ਨੇੜੇ ਤੇੜੇ ਜਿਹੜੀਆਂ ਜ਼ਮੀਨਾਂ ਗਹਿਣੇ ਪੈ ਗਈਆਂ ਜਾਂ ਜ਼ਬਤ ਕਰ ਲਈਆਂ ਗਈਆਂ, 1938 ਦੇ ਨੇੜੇ ਉਹ ਵਾਪਸ ਹੋਈਆਂ। ਐਸਾ ਵੀ ਐਕਟ ਲਿਆਂਦਾ ਇਹਨਾਂ ਨੇ। ਫਿਰ ਕਿਰਤੀਆਂ ਦੇ ਹੱਕ ਦੇ ਵਿੱਚ ਵੀ ਕਾਨੂੰਨ ਲਿਆਂਦਾ। ਸ਼ਾਹੂਕਾਰਾਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਈ। ਇੱਥੋਂ ਤੱਕ ਕਿ ਜਿਹੜਾ APMC ਵਾਲਾ ਰੌਲਾ ਪੈਂਦਾ ਹੈ, APMC ਦਾ ਮੁੱਢ ਵੀ ਇਹਨਾਂ ਨੇ ਬਣਿਆ। ਬਹੁਤ ਕੁਛ ਕੀਤਾ ਮਤਲਬ ਕਿ ਉਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ, ਜਿੰਨਾ ਵੀ ਆਪਾਂ ਕੀ ਪਤਾ ਨਹੀਂ ਮੈਨੂੰ ਇੰਨਾ ਯਾਦ ਹੈ ਕਿ ਨਹੀਂ ਜਿੰਨਾ ਮੈਂ ਕਹਿ ਰਿਹਾ ਵੀ ਹੋਰ ਕਿੰਨਾ ਕੁਛ ਹੋਏਗਾ। ਮਤਲਬ ਕਿ ਇਹ ਤਾਂ ਜਿੰਨਾ ਕੁ ਮੈਨੂੰ ਹੈ ਉਹ ਵੀ ਥੋੜ੍ਹਾ ਬਹੁਤਾ ਜਿਹੜਾ ਜਿੰਨਾ ਕੁ ਸੁਣਿਆ ਆਪਣੀ ਜ਼ਿੰਦਗੀ 'ਚ। ਤਾਂ ਕਹਿਣ ਦਾ ਮਤਲਬ ਹੈ ਕਿ ਇਹੋ ਜਿਹੇ ਸ਼ਖਸ ਸਨ ਕਿ ਇੱਕ ਵਾਰੀ ਲਾਹੌਰ ਹਾਈਕੋਰਟ ਦੇ ਵਿੱਚ ਕੋਈ ਪਹੁੰਚ ਗਿਆ ਕਿਸਾਨ, ਤੇ ਚੀਫ ਜਸਟਿਸ ਨੂੰ ਆਖਣ ਲੱਗਾ ਜੀ ਕਿ ਮੇਰੀ ਜ਼ਮੀਨ ਜਿਹੜੀ ਹੈ ਜ਼ਬਤ ਨਾ ਕਰੋ। ਉਦੋਂ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਉਹ ਬਣਾ ਦਿੱਤਾ ਸੀ ਕਾਨੂੰਨ ਕਿ
ਹਲ ਤੇ ਜਿਹੜੇ ਬੈਲ ਆ ਕਿਸੇ ਵੀ ਕਿਸਾਨ ਦੇ ਜ਼ਬਤ ਨਹੀਂ ਕੀਤੇ ਜਾਊਗੇ ਤਾਂ ਉਹ ਫਿਰ ਚੀਫ ਜਸਟਿਸ ਥੋੜ੍ਹੇ ਜਿਹੇ ਵਿਅੰਗਾਤਮਕ ਤਰੀਕੇ ਨਾਲ ਆਖਣ ਲੱਗੇ, ਕਹਿੰਦੇ ਕਿ ਇੱਕ ਬੰਦਾ ਹੈਗਾ ਛੋਟੂ ਰਾਮ ਉਹਦੇ ਕੋਲ ਚੱਲ ਜਾ, ਉਹ ਇਹੋ ਜਿਹੇ ਕਾਨੂੰਨ ਬਣਾਉਂਦਾ ਅੱਜ ਕੱਲ੍ਹ, ਉਹ ਭਾਵੇਂ ਤੇਰੀ ਸੁਣ ਲਵੇ ਪਰ ਸਾਡੇ ਕੋਲ ਇਹੋ ਜਿਹਾ ਕਾਨੂੰਨ ਨਹੀਂ। ਕਹਿੰਦੇ ਕਿ ਉਹ ਬੰਦਾ ਛੋਟੂ ਰਾਮ ਜੀ ਕੋਲ ਆਇਆ ਤੇ ਕਮਾਲ ਦੀ ਗੱਲ ਇਹ ਹੋਈ ਕਿ ਇਹਨਾਂ ਨੇ ਤੱਤ ਫੱਟ ਉੱਤੇ ਇੱਕ ਅਮੈਂਡਮੈਂਟ ਕਰਵਾ ਦਿੱਤੀ। ਐਸੀ ਅਮੈਂਡਮੈਂਟ ਸੀ ਕਿ ਉਹ ਜਿਹੜਾ ਚੱਲਦਾ ਕੇਸ ਸੀ, ਚੱਲਦਾ ਟਰਾਇਲ ਸੀਗਾ, ਉਹ ਹਾਈ ਕੋਰਟ 'ਚ ਬੰਦ ਹੋ ਗਿਆ। ਐਸੇ ਬੰਦੇ ਸੀਗੇ, ਬਹੁਤ ਕਮਾਲ ਦੇ ਬੰਦੇ ਸੀਗੇ, ਉਹਨਾਂ ਦੀ ਕਲਮ ਵੀ ਬੜੀ ਜ਼ਬਰਦਸਤ ਸੀਗੀ। ਉਹ ਇੱਕ ਵਾਕਿਆ ਮੈਨੂੰ ਯਾਦ ਆਉਂਦਾ, ਜਿਹੜਾ ਗੜਗਾਉਂ ਦਾ ਡਿਪਟੀ ਕਮਿਸ਼ਨਰ ਸੀ ਉਦੋਂ ਮੇਰੇ ਖਿਆਲ ਦੇ ਨਾਲ EVS ਕੁਛ ਐਸਾ ਨਾਮ ਸੀ ਉਹਦਾ, ਉਹ ਬੜਾ ਵੇਰਿਆ ਬੰਦਾ ਸੀ, ਮੋਰ ਮਾਰਦਾ ਹੁੰਦਾ ਸੀਗਾ, ਪਤਾ ਨਹੀਂ ਖਾਂਦਾ ਹੋਊਗਾ ਕਿ ਕੀ ਕਰਦਾ, ਮੋਰਾਂ ਦਾ ਸ਼ਿਕਾਰ ਕਰਦਾ ਹੁੰਦਾ ਸੀਗਾ ਤੇ ਲੋਕ ਬੜਾ ਉਹਦਾ ਵਿਰੋਧ ਕਰਦੇ ਸੀਗੇ। ਤੁਹਾਨੂੰ ਪਤਾ ਹੀ ਹੈ ਕਿ ਮੋਰ ਮਾਰਨਾ ਬੜਾ ਪਾਪ ਵੱਡਾ ਸਮਝਿਆ ਜਾਂਦਾ ਇੰਡੀਆ ਦੇ ਸਮਾਜ 'ਚ। ਫਿਰ ਉਸ ਤੋਂ ਬਾਅਦ ਇਹਨਾਂ ਨੇ ਲੇਖ ਲਿਖੇ ਉਹਦੇ ਖਿਲਾਫ, ਐਸੇ ਲੇਖ ਸੀ ਕਿ ਚੀਕਾਂ ਮਰਫਾਤੀਆਂ ਗੁਰੇ ਦੀਆਂ, ਮਾਫੀ ਮੰਗੀ ਸੀ ਬਕਾਇਦਾ, ਯਾਨੀ ਕਲਮ ਦੇ ਵਿੱਚ ਵੀ ਬੜਾ ਦਮ ਸੀਗਾ। ਇਹ ਸ਼ਖਸ ਉਹ ਲੋਕ ਨਹੀਂ ਜਿਨ੍ਹਾਂ ਨੇ ਪੰਜਾਬ ਦੀ ਵੰਡ ਨੂੰ ਨਕਾਰਿਆ ਸੀ ਉਸ ਦੌਰ ਦੇ ਵਿੱਚ, ਪਰ ਪੰਜਾਬ ਦੀ ਬਦਕਿਸਮਤੀ ਇਹ ਸੀਗੀ ਨਾ ਕਿ ਪੰਜਾਬ ਦੀ ਹੋਣੀ ਦਾ ਫੈਸਲਾ ਉਹ ਲੋਕ ਕਰ ਰਹੇ ਸੀਗੇ ਜਿਹੜੇ ਪੰਜਾਬੀ ਸੀਗੇ ਨਹੀਂ, ਜਿਹੜੇ ਪੰਜਾਬੀ ਸੀਗੇ, ਕਿਉਂਕਿ ਉਦੋਂ ਹਰਿਆਣਾ ਹਿਮਾਚਲ ਦਾ ਤਾਂ ਕੋਈ ਹੈ ਹੀ ਨਹੀਂ ਸੀ, ਤਾਲੁਕਾਤ ਹੀ ਨਹੀਂ ਸੀ, ਕੋਈ ਕਲਪਨਾ ਵੀ ਨਹੀਂ ਸੀਗੀ, ਤਾਂ ਉਸ ਸਮੇਂ ਸਾਰਾ ਸਾਂਝਾ ਪੰਜਾਬ ਸੀ। ਤਾਂ ਕਹਿਣ ਦਾ ਮਤਲਬ ਕਿ ਇਹ ਉਹ ਸ਼ਖਸ ਸੀਗੇ ਜਿਨ੍ਹਾਂ ਨੇ ਹਿੰਦੂ, ਸਿੱਖ, ਮੁਸਲਮਾਨ ਇਹਨਾਂ ਨੂੰ ਇਕੱਠਿਆਂ ਕਰਕੇ, ਜਿਹੜੇ ਮਤਲਬ ਕਿ ਇੱਕ ਕਿੱਤੇ ਨਾਲ ਜੁੜੇ ਸੀਗੇ, ਇਕੱਠਿਆਂ ਕਰਕੇ ਕਿਸਾਨੀ ਜਿਹੜੀ ਸੀ ਉਹ ਸਭ ਤੋਂ ਉੱਤੇ ਕਰਕੇ ਸੋਚਣ ਲਈ ਮਜਬੂਰ ਕੀਤਾ, ਤਾਂ ਹੱਕ ਮਿਲੇ। ਪਰ ਅੱਜ ਤੁਸੀਂ ਦੇਖ ਲਓ ਕਿ ਛੋਟੂ ਰਾਮ ਜੀ ਦੇ ਜਾਣ ਤੋਂ ਬਾਅਦ, ਹਾਲਾਂਕਿ ਜਦੋਂ 47 ਦੇ ਵਿੱਚ ਰੌਲੇ ਪਏ ਆ, ਉਜਾੜਾ ਹੋਇਆ, ਤੇ ਉਦੋਂ ਪਟੇਲ ਨੇ ਖੁਦ ਕਿਹਾ ਸੀਗਾ ਕਿ ਜੇ ਛੋਟੂ ਰਾਮ ਜੀ ਚਾਹੁੰਦੇ ਹੁੰਦੇ ਨਾ ਤੇ ਫਿਰ ਸਾਨੂੰ ਪੰਜਾਬ ਦਾ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਸੀ। ਪਰ ਗੱਲ ਤਾਂ ਇਹੀ ਹੈ ਨਾ ਕਿ ਜੇ ਵਿੱਚ ਆ ਜਾਂਦਾ, ਤੇ ਇਹ ਉਹੀ ਛੋਟੂ ਰਾਮ ਜੀ ਸੀਗੇ ਜਿਨ੍ਹਾਂ ਨੇ ਕਿਹਾ ਸੀਗਾ ਕਿ ਜੇ ਕੋਈ ਆਮ ਬੰਦਾ ਸਰਕਾਰ ਦੇ ਨਾਲ ਨਾਰਾਜ਼ ਹੁੰਦਾ ਹੈ ਤਾਂ ਉਹ ਕਾਨੂੰਨ ਤੋੜਦਾ ਹੈ, ਤੇ ਜੇ ਕਿਸਾਨ ਨਾਰਾਜ਼ ਹੋਊਗਾ ਨਾ ਸਰਕਾਰ ਦੇ ਨਾਲ, ਉਹ ਕਾਨੂੰਨ ਹੀ ਨਹੀਂ ਤੋੜੂਗਾ, ਸਰਕਾਰ ਦੀ ਬੈਕ ਵੀ ਤੋੜ ਦੇਵੇਗਾ, ਮਤਲਬ ਕਿ ਸਰਕਾਰ ਦਾ ਲੱਕ ਵੀ ਤੋੜ ਦੇਵੇਗਾ। ਸੋ ਐਸੇ ਉਹਨਾਂ ਦੇ ਵਿਚਾਰ ਸੀਗੇ। ਖੈਰ ਅੱਜ ਵੀ ਦੌਰ ਉਹੀ ਹੈ ਕਿ APMC ਵਾਸਤੇ ਕਿਸਾਨ ਲੜ ਰਿਹਾ ਹੈ। ਅੱਜ ਛੋਟੂ ਰਾਮ ਜੀ ਦੇ ਮੁਲਕ ਦੇ ਵਿੱਚ APMC ਬਚਾਉਣ ਵਾਸਤੇ ਕਿਸਾਨ ਲੜ ਰਿਹਾ, ਔਰ ਸ਼ਾਹੂਕਾਰ ਜਿਹੜੇ ਕਿ ਉਸ ਸਮੇਂ ਵੀ ਜੋਕਾਂ ਵਰਗੇ ਸੀਗੇ, ਕਿਸਾਨਾਂ ਦਾ ਖੂਨ ਚੂਸਦੇ ਸੀਗੇ, ਅੱਜ ਵੀ ਉਹਨਾਂ ਤੋਂ ਬਚਣ ਵਾਸਤੇ ਲੜਾਈ ਲੜੀ ਜਾ ਰਹੀ ਹੈ। ਪਰ ਸਭ ਕੁਛ ਬਦਲ ਗਿਆ, ਹੁਣ ਰੂਪ ਰੰਗ ਬਦਲ ਗਿਆ ਇਹਨਾਂ ਲੜਾਈਆਂ ਦਾ। ਖੈਰ ਛੋਟੂ ਰਾਮ ਜੀ ਬਾਰੇ ਜਿੰਨਾ ਕੋ ਮੈਨੂੰ ਇਲਮ ਹੈ, ਜਿੰਨਾ ਕੋ ਮੈਨੂੰ ਜਾਣਕਾਰੀ ਹੈ, ਮੈਂ ਤੁਹਾਨੂੰ ਦੱਸ ਦਿੱਤੀ ਹੈ। ਉੱਥੇ ਕਾਫੀ ਤਕਰੀਰਾਂ ਹੋਈਆਂ ਨੇ, ਕਾਫੀ ਅੱਜ ਛੋਟੂ ਰਾਮ ਜੀ ਬਾਰੇ ਵਿਚਾਰਾਂ ਹੋਈਆਂ ਨੇ, ਕਿਉਂਕਿ ਉਹਨਾਂ ਨੂੰ ਇਹ ਦਿਨ ਜਿਹੜਾ ਡੈਡੀਕੇਟ ਕੀਤਾ ਗਿਆ ਸੀਗਾ। ਦੂਜੀ ਗੱਲ ਇਹ ਆ ਕਿ 18 ਫਰਵਰੀ ਤੋਂ ਬਾਅਦ ਕਿਸਾਨ ਅੰਦੋਲਨ ਹੋਰ ਤਿੱਖਾ ਹੋਏਗਾ, ਕਿਉਂਕਿ ਅੱਜ ਮੀਟਿੰਗ ਵੀ ਕੀਤੀ ਕਿਸਾਨ ਜਥੇਬੰਦੀਆਂ ਨੇ। ਉਸ ਤੋਂ ਬਾਅਦ ਇਹਨਾਂ ਨੇ ਇੱਕ PC ਵੀ ਕੀਤੀ ਆ, ਪ੍ਰੈਸ ਕਾਨਫਰੰਸ ਵੀ ਕੀਤੀ ਆ। ਉਹਦੇ ਵਿੱਚ ਜੇ ਆਪਾਂ ਮੇਨਲੀ ਵੇਖੀਏ ਤਾਂ ਇਹਨਾਂ ਨੇ ਇਹੋ ਆਖਿਆ ਕਿ ਕਿਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਰੀਆਂ ਉਹ ਇਕੱਠੀਆਂ ਨੇ, ਮਤਲਬ ਕਿ ਜੋ ਹੇਠਾਂ ਮੈਸੇਜ ਜਾਂਦਾ ਕਿ ਇਹਨਾਂ ਦੇ ਵਿੱਚ ਸਭ ਅੱਛਾ ਨਹੀਂ ਹੈ ਜੀ, ਕਿਤੇ ਨਾ ਕਿਤੇ ਪਾਟਕ ਕੋਈ ਨਜ਼ਰ ਆਉਂਦਾ, ਉਹ ਕਹਿੰਦੇ ਕਿ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈ। ਦੂਜੀ ਗੱਲ ਉਹਨਾਂ ਨੇ ਆਖਿਆ ਕਿ ਸਰਕਾਰ ਜਿਹੜੀ ਹੈ ਉਹ ਇਸ ਵੇਲੇ ਕਿਸਾਨ ਆਗੂਆਂ ਨੂੰ ਜਾਂ ਉਹਨਾਂ ਦੇ ਸਪੋਰਟਰਾਂ ਨੂੰ ਦਬਾਉਣਾ ਚਾਹੁੰਦੀ ਹੈ, ਯਾਨੀ ਦਮਨਕਾਰੀ ਨੀਤੀ ਜਿਹੜੀ ਆ ਉਹ ਅਖਤਿਆਰ ਕਰੀ ਬੈਠੀ ਹੈ, ਵਗੈਰਾ ਵਗੈਰਾ ਉਹਨਾਂ ਨੇ ਗੱਲਾਂ ਕਹੀਆਂ। ਪਰ ਨਾਲ ਇਹ ਵੀ ਐਲਾਨ ਹੋਇਆ ਕਿ 18 ਫਰਵਰੀ ਤੋਂ ਬਾਅਦ ਪ੍ਰੋਗਰਾਮ ਜਿਹੜਾ ਹੈ ਉਹ ਐਸਾ ਕੋਈ ਉਲੀਕਿਆ ਜਾਏਗਾ ਜਿਹਦੇ ਨਾਲ ਇਹਦੀ ਰੂਪ ਰੇਖਾ ਜਿਹੜੀ ਐਜੀਟੇਸ਼ਨ ਦੀ ਉਹ ਤਿੱਖੀ ਕੀਤੀ ਜਾਵੇਗੀ। ਮਤਲਬ ਕਿ 18 ਫਰਵਰੀ ਨੂੰ ਕੀ ਹੈ ਕਿ ਇਹਨਾਂ ਨੇ ਰੇਲ ਰੋਕੋ ਪ੍ਰੋਗਰਾਮ ਜਿਹੜਾ ਉਲੀਕਿਆ ਹੋਇਆ, ਉਹਨੂੰ ਨੇਤਰੇ ਚੜਾਉਣ ਤੋਂ ਬਾਅਦ ਜਿਹੜਾ ਨੈਕਸਟ ਪ੍ਰੋਗਰਾਮ ਆਊਗਾ ਉਹ ਕੋਈ ਤਿੱਖਾ ਪ੍ਰੋਗਰਾਮ ਦਿੱਤਾ ਜਾ ਸਕਦਾ। ਤਾਂ ਉਹ ਇੰਤਜ਼ਾਰ ਰਹੇਗਾ ਕਿ ਕੀ ਪ੍ਰੋਗਰਾਮ ਤਿੱਖਾ ਦਿੰਦੇ ਆ। ਰਹੀ ਗੱਲ ਹੁਣ ਲੱਖੇ ਸਿਧਾਣੇ ਦੀ, ਤੀਜੀ ਗੱਲ ਜਿਹੜੀ ਕਿ ਆਪਾਂ ਬਹੁਤ ਲੰਮੇ ਸਮੇਂ ਤੋਂ ਚੁੱਕਦੇ ਆਏ ਸਾਂ, ਕਿਉਂਕਿ ਲੱਖੇ ਸਿਧਾਣੇ ਨੇ 2 ਲਾਈਵ ਇਹੋ ਜਿਹੇ ਕੀਤੇ ਸੀਗੇ 25 ਵਾਲੇ ਪ੍ਰਕਰਣ ਤੋਂ ਬਾਅਦ, ਜਿਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਸੀਗਾ ਕਿ ਮੈਨੂੰ ਡੱਲੇਵਾਲ ਸਾਹਿਬ ਨੇ ਕਾਲ ਕੀਤੀ ਸੀ ਜਦੋਂ ਸਟੇਜ ਤੇ ਰੌਲਾ ਪੈ ਗਿਆ ਕਿ ਜਾ ਕੇ ਲੱਖਿਆ ਮੁੰਡਿਆਂ ਨੂੰ ਸ਼ਾਂਤ ਕਰ, ਤੇ ਮੈਂ ਤਾਂ ਗਿਆ ਸੀਗਾ, ਨਹੀਂ ਤਾਂ ਮੈਂ ਤਾਂ ਉਸ ਵੇਲੇ ਲੰਗਰ ਛਕ ਰਿਹਾ ਸੀਗਾ। ਤਾਂ ਡੱਲੇਵਾਲ ਜੀ ਤੱਕ ਉਹ ਸਵਾਲ ਆਪਣਾ ਕਿਸੇ ਪੱਤਰਕਾਰ ਨੇ ਪਹੁੰਚਾਇਆ
ਕਿਉਂਕਿ ਗੱਲ ਕਲੀਅਰ ਨਹੀਂ ਸੀ ਹੋ ਰਹੀ, ਜਾਨੀ ਲੱਖੇ ਸਿਧਾਣੇ ਦਾ ਹੀ ਪੱਖ ਆ ਰਿਹਾ ਸੀਗਾ। ਤਾਂ ਡੱਲੇਵਾਲ ਜੀ ਨਾਲ ਮੈਂ ਜ਼ਾਤੀ ਤੌਰ 'ਤੇ ਦੋ ਚਾਰ ਵਾਰੀ ਨਹੀਂ, ਕਹਿ ਲਓ 2-4 ਦਿਨ ਰਾਬਤਾ ਕਰਨ ਦਾ ਯਤਨ ਕੀਤਾ, ਪਰ ਉਹ ਜਿਵੇਂ ਚੋਣ ਕਿ ਨਹੀਂ ਗੱਲਬਾਤ ਹੋਈ ਤਾਂ ਸੁਲਿਆਟਾ ਉਹ ਗੱਲ ਅੱਪੜ ਗਈ ਉੱਥੋਂ ਤੱਕ ਸਵਾਲ ਦੇ ਰੂਪ ਦੇ ਵਿੱਚ। ਤਾਂ ਡੱਲੇਵਾਲ ਸਾਹਿਬ ਪਹਿਲਾਂ ਤਾਂ ਗੱਲ ਨੂੰ ਥੋੜ੍ਹਾ ਘੁਮਾ ਗਏ, ਗੋਲ ਮੋਲ ਕਰ ਗਏ ਕਿ ਹਾਂਜੀ 25 ਨੂੰ ਮੀਟਿੰਗ ਹੋਈ ਸੀ, ਲੱਖੇ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ, ਲੱਖੇ ਨੇ ਆਖਿਆ ਕਿ ਕੋਈ ਗੱਲ ਨਹੀਂ ਹੈ, ਮੈਂ ਇਹਨਾਂ ਨੂੰ ਗਾਈਡ ਕਰੂੰਗਾ। ਪਰ ਬਾਅਦ ਦੇ ਵਿੱਚ ਉਹ ਮੰਨ ਗਏ ਕਿ ਬਿਲਕੁਲ ਮੈਂ ਫੋਨ ਕੀਤਾ ਸੀਗਾ, ਉਸ ਵੇਲੇ ਲੰਗਰ ਪਾਣੀ ਛਕ ਰਹੇ ਸੀਗੇ ਅਤੇ ਉਸ ਤੋਂ ਬਾਅਦ ਇਹਨਾਂ ਨੇ ਆਖਿਆ ਕਿ ਮੈਂ ਜਾਣਾ। ਹੁਣ ਇਹ ਗੱਲ ਪਹਿਲੀ ਗੱਲ ਤਾਂ ਇਹ ਕਿ ਦੱਬਵੀਂ ਕਿਉਂ ਆ, ਇੰਨੀ ਦੱਬਵੀਂ ਜੀ ਆਵਾਜ਼ ਦੇ ਵਿੱਚ ਕਾਤੋਂ ਆ, ਔਰ ਇੰਨੀ ਦੇਰ ਬਾਅਦ ਕਾਤੋਂ ਕੀਤੀ ਜਾ ਰਹੀ ਹੈ। ਤਾਂ ਤੁਸੀਂ ਉਦਣ ਹੀ, ਕਿਉਂਕਿ ਦੇਖੋ ਦੀਪ ਸਿੱਧੂ ਦੀ ਭੂਮਿਕਾ ਅਤੇ ਲੱਖੇ ਸਿਧਾਣੇ ਦੀ ਭੂਮਿਕਾ 'ਚ ਜਦੋਂ ਵੀ ਤੁਸੀਂ ਤੁਲਨਾ ਕਰੋਗੇ ਤਾਂ ਇੱਕ ਚੀਜ਼ ਤਾਂ ਵੱਖਰੀ ਹੈ ਨਾ, ਉਹ ਇਹੋ ਆ ਕਿ ਲੱਖਾ ਸਿਧਾਣਾ ਜੇ ਕਾਲ 'ਤੇ ਗਿਆ ਕਿਸੇ ਦੀ, ਮਤਲਬ ਕਿ ਕਿਸੇ ਦੇ ਕਹਿਣ 'ਤੇ ਗਿਆ ਆਗੂ ਦੇ, ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਿਸਾਨ ਆਗੂਆਂ ਦੀ ਸਹਿਮਤੀ ਨਾਲ ਚੱਲ ਰਿਹਾ ਸੀ। ਤਾਂ ਦੀਪ ਸਿੱਧੂ ਉੱਥੇ 25 ਨੂੰ ਜੋ ਬੋਲ ਰਿਹਾ ਹੈ, ਦੀਪ ਸਿੱਧੂ ਦੀ ਭੂਮਿਕਾ ਅਤੇ ਫਿਰ ਲੱਖੇ ਸਿਧਾਣੇ ਦੀ ਭੂਮਿਕਾ ਇੱਕੋ ਜਿਹੀ ਕਿਵੇਂ ਹੋ ਗਈ ਕਿ ਜਦ ਕਿ ਦੀਪ ਸਿੱਧੂ ਉੱਥੇ ਆਪਣੇ ਆਪ ਗਿਆ ਤਾਂ ਲੱਖੇ ਸਿਧਾਣੇ ਨੂੰ ਤੁਸੀਂ ਭੇਜ ਰਹੇ ਹੋ, ਤਾਂ ਤੁਹਾਡਾ ਭੇਜਿਆ ਹੋਇਆ ਬੰਦਾ ਉਹਨਾਂ ਦੀ ਭਾਸ਼ਾ 'ਚ ਉਹਨਾਂ ਦੇ ਤਰੀਕੇ ਨਾਲ ਜੇ ਸਮਝਾ ਰਿਹਾ, ਤਾਂ ਤੁਸੀਂ ਅਗਲੇ ਦਿਨ ਹੀ ਉਹ ਚੀਜ਼ ਸਾਫ਼ ਕਿਉਂ ਨਹੀਂ ਕੀਤੀ? ਕਿਉਂਕਿ ਅਗਲੇ ਦਿਨ ਤਾਂ ਦੋਨੇ ਹੀ ਖਲਨਾਇਕ ਜਿਹੜੇ ਬਣ ਗਏ ਸੀ, ਮਤਲਬ ਕਿ 26-27। ਤਾਂ ਤੁਸੀਂ ਉਸ ਚੀਜ਼ ਦੀ ਵਿਆਖਿਆ ਕਿਉਂ ਨਹੀਂ ਕਰ ਸਕੇ, ਕਿਉਂ ਨਹੀਂ ਤਫਸੀਲ ਦੱਸੀ ਕਿ ਹਾਂ ਭਾਈ ਲੱਖੇ ਸਿਧਾਣੇ ਨੂੰ ਅਸੀਂ ਇਕੱਲਿਆਂ ਸੀ? ਔਰ ਤੁਸੀਂ ਖੁਦ ਨਹੀਂ ਕਿਹਾ, ਮਾਫ਼ ਕਰਨਾ, ਤੁਹਾਨੂੰ ਉਹ ਸਵਾਲ ਕੀਤਾ ਗਿਆ ਚੱਲਦੀ ਪ੍ਰੈਸ ਕਾਨਫਰੰਸ 'ਚ, 2 ਵਾਰੀ ਉਹ ਸਵਾਲ ਹੋਇਆ। ਔਰ ਇਸ ਤੋਂ ਪਹਿਲਾਂ ਰਾਜੇਵਾਲ ਜੀ ਨੂੰ ਹੋਇਆ, ਰਾਜੇਵਾਲ ਜੀ ਕਹਿੰਦੇ ਕਿ ਸਰਕਾਰ ਦੇਖੇਗੀ ਲੱਖੇ ਸਿਧਾਣੇ ਦਾ ਮਸਲਾ ਜਿੱਦਣੇ ਪੰਜਾਬ ਆਏ ਸੀਗੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਬੰਦੇ ਨੇ, ਕਿਉਂਕਿ ਜਦੋਂ ਭੂਮਿਕਾ ਦੀ ਗੱਲ ਕਰਦੇ ਆ, ਲੱਖੇ ਸਿਧਾਣੇ ਨੇ ਕੋਈ ਅੱਡ ਸਟੇਜ ਨਹੀਂ ਲਾਈ, ਲੱਖੇ ਸਿਧਾਣੇ ਦੀ ਕੋਈ ਅੱਡ ਮੰਗ ਨਹੀਂ ਸੀਗੀ, ਜਿਹੜੀ ਕਿ ਦੀਪ ਸਿੱਧੂ ਦੇ ਨਾਲੋਂ ਲੱਖੇ ਸਿਧਾਣੇ ਦੀ ਭੂਮਿਕਾ ਨਾ ਸਿਰਫ ਅੱਡ ਕਰਦੀ ਹੈ ਬਲਕਿ ਵਜ਼ਨਦਾਰ ਕਰਦੀ ਹੈ, ਕਿਉਂਕਿ ਉਹਨੇ ਲਾਮਬੰਦੀ ਕੀਤੀ ਆ day 1 ਤੋਂ। ਦੀਪ ਸਿੱਧੂ ਤਾਂ ਬਹੁਤ ਬਾਅਦ ਦੇ ਵਿੱਚ ਆਇਆ ਸਾਰੀ ਗੇਮ ਦੇ ਵਿੱਚ, ਸਾਰੇ ਫਰੇਮ ਦੇ ਵਿੱਚ। ਲੱਖੇ ਸਿਧਾਣੇ ਉਹਦੀ ਪਹਿਲੇ ਦਿਨ ਤੋਂ ਲੱਗੇ ਹੋਏ ਸੀਗੇ, ਜਦੋਂ ਕਿ ਆਪਣੇ ਵਰਗੇ ਜਿਹੜੇ ਬਹੁਤੇ ਲੋਕ ਸੀਗੇ ਸ਼ਾਇਦ ਇਹਨਾਂ ਚੀਜ਼ਾਂ ਤੋਂ ਅਣਜਾਣ ਸੀਗੇ, ਕਿਉਂਕਿ ਆਪਾਂ ਤੇ ਉਦੋਂ ਪਤਾ ਲੱਗਿਆ ਹੋਏਗਾ ਨਾ ਜ਼ਿਆਦਾ ਲੋਕਾਂ ਨੂੰ ਕਿ ਜਦੋਂ ਸਾਰਾ ਕੁਛ ਹੈ ਜਿਹੜਾ ਬਾਹਰ ਆ ਗਿਆ। ਤਾਂ ਖੈਰ ਇਹ ਚੀਜ਼ ਜਿਹੜੀ ਆ ਹੁਣ ਇੱਕ ਤਰੀਕੇ ਨਾਲ ਸਾਫ਼ ਹੋਈ ਹੈ ਅਤੇ ਲੱਖਾ ਸਿਧਾਣਾ ਜਿਹੜਾ ਉਹ ਆਪਣੇ ਆਪ ਨਹੀਂ ਸੀ ਗਿਆ, ਜਿਵੇਂ ਕਿ ਇੱਕ ਬਹੁਤ ਵੱਡੇ ਪੱਧਰ 'ਤੇ ਵਰਤਾਂਤ ਸੀਗਾ ਅਤੇ ਸ਼ਾਇਦ ਲੱਖਾ ਸਿਧਾਣਾ ਵੀ ਸਿੱਧੂ ਇਹਨਾਂ ਨੇ ਮਿਲ ਕੇ ਸਭ ਕੁਛ ਕੀਤਾ, ਮਤਲਬ ਕਿ ਦੋਨਾਂ ਦੀ ਕਿਤੇ ਨਾ ਕਿਤੇ ਮਿਲੀ ਭਗਤ ਹੈ। ਤਾਂ ਇਹ ਚੀਜ਼ ਸਾਫ਼ ਹੋ ਗਈ ਅਤੇ ਲੱਖਾ ਸਿਧਾਣਾ ਆਪਣੇ ਆਪ ਨਹੀਂ ਗਿਆ। ਇਹ ਅੱਜ ਦੀ ਵੱਡੀ ਖਬਰ ਹੈ ਜੇ ਆਪਾਂ ਵੇਖੀਏ, ਸਾਰੀਆਂ ਸਰਗਰਮੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਸੰਘਰਸ਼ ਨੂੰ ਲੈ ਕੇ ਵੱਡੀ ਖਬਰ ਹੈ ਕਿ ਲੱਖੇ ਸਿਧਾਣੇ ਬਾਰੇ ਅਖੀਰ ਡੱਲੇਵਾਲ ਜੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਸੀਂ ਕਾਲ ਕੀਤੀ ਸੀ। ਜੀ ਜੀ। ਅਤੇ ਮਿੰਟੂ ਜੀ ਜਿਹੜੀ ਇੱਕ ਗੱਲ ਸੁਣਨ ਨੂੰ ਮਿਲ ਰਹੀ ਆ ਵੀ ਇਹਨਾਂ ਦੇ ਲਈ ਜਿਹੜਾ ਸੰਯੁਕਤ ਕਿਸਾਨ ਮੋਰਚਾ ਆ ਉਹ ਪੈਰਵਾਈ ਨਹੀਂ ਕਰੂਗਾ, ਇਹ ਆਪਣੇ ਆਪ ਦੇ ਉੱਤੇ ਨੇ, ਇਹ ਵਾਕਿਆ ਹੀ ਉਹਨਾਂ ਦਾ ਇਹ ਜਿਹੜਾ ਬਿਆਨ ਸੀਗਾ, ਅਤੇ ਇਸ ਨੂੰ ਲੋਕ ਕਿਸ ਨਜ਼ਰੀਏ ਨਾਲ ਦੇਖ ਰਹੇ ਆ ਜੇ ਐਕਚੁਅਲ 'ਚ ਇੱਦਾਂ ਉਹਨਾਂ ਨੇ ਆਖਿਆ? ਦੇਖੋ ਨਜ਼ਰੀਆ ਲੋਕਾਂ ਦਾ ਮਹੱਤਤਾ ਨਹੀਂ ਰੱਖਦਾ ਇੱਥੇ, ਨਜ਼ਰੀਆ ਤਾਂ ਕਿਸਾਨ ਜਥੇਬੰਦੀਆਂ ਦਾ ਮਹੱਤਤਾ ਰੱਖਦਾ। ਕਿਉਂਕਿ ਜੇ ਦੇਖੋ ਕੁੜੀ ਉਹ ਦਿਸ਼ਾ ਰਵੀ ਜਿਹੜੀ ਫੜੀ ਹੈ ਉਹਦਾ ਅੱਜ ਇਹਨਾਂ ਨੇ ਪੱਖ ਪੂਰਿਆ ਔਰ ਬਹੁਤ ਵਧੀਆ ਗੱਲ ਕੀਤੀ ਹੈ, ਕਿਉਂਕਿ ਜੇ ਕੋਈ ਇਸ ਤਰ੍ਹਾਂ ਦਾ ਐਕਟਿਵਿਸਟ ਬੋਲਦਾ ਕਿਸਾਨਾਂ ਦੇ ਹੱਕ ਦੇ ਵਿੱਚ, ਉਹਦੇ ਨਾਲ ਇਸ ਤਰ੍ਹਾਂ ਸਰਕਾਰ ਕਰਦੀ ਹੈ ਅਤੇ ਜੇ ਤੁਸੀਂ ਚੁੱਪ ਵਰਤੋਗੇ ਤਾਂ ਕੱਲ੍ਹ ਨੂੰ ਬੋਲੇਗਾ ਕੌਣ? ਪਰ ਰੌਲਾ ਇਹ ਆ ਕਿ ਫਿਰ ਲੱਖਾ ਸਿਧਾਣਾ ਕਿਉਂ ਬੇਗਾਨਾ? ਦੀਪ ਸਿੱਧੂ ਬਾਰੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਭਾਈ ਉਹਨੇ ਪ੍ਰੋਗਰਾਮ ਅੱਡ ਦਿੱਤੇ ਜਾਂ ਜੋ ਵੀ ਆ, ਤੁਸੀਂ ਜੋ ਵੀ ਤੁਹਾਡੇ ਮੁਤਾਬਕ ਜੋ ਵੀ ਹੈ ਕਿ ਉਹਦੀ ਭੂਮਿਕਾ ਵੱਖਰੀ ਕਿਸਮ ਦੀ ਹੈ। ਪਰ ਲੱਖੇ ਸਿਧਾਣੇ ਬਾਰੇ ਤਾਂ ਤੁਸੀਂ ਕਹਿੰਦੇ ਹੋ ਕਿ ਉਹ ਸਾਡਾ ਆਪਣਾ, ਉਹਨੇ ਸਾਨੂੰ ਸਹਿਯੋਗ ਕੀਤਾ, ਜਾਂ ਤਾਂ ਤੁਸੀਂ ਉਹਦੀ ਭੂਮਿਕਾ ਨੂੰ ਦਿਸ਼ਾ ਵਾਲੀ ਭੂਮਿਕਾ ਤੋਂ ਵੱਖ ਕਰ ਦਿਓ, ਕਿਉਂਕਿ ਲੱਖੇ ਸਿਧਾਣੇ ਦੀ ਭੂਮਿਕਾ ਤੇ ਇਸ ਐਜੂਕੇਸ਼ਨ 'ਚ ਫਿਰ ਬਹੁਤ ਵੱਡੀ ਹੈ ਉਹਦੇ ਮੁਕਾਬਲੇ। ਬਿਲਕੁਲ। ਕਿਉਂਕਿ ਇਹਨਾਂ ਨੇ ਲਾਮਬੰਦੀ ਕੀਤੀ ਹੈ, ਨਾ ਸਿਰਫ ਦਿੱਲੀ ਪਹੁੰਚਣ ਤੋਂ ਪਹਿਲਾਂ ਬਲਕਿ ਦਿੱਲੀ ਪਹੁੰਚ ਕੇ ਜਦੋਂ ਇਹ ਬੈਠ ਗਏ ਸੀ 26 ਜਨਵਰੀ ਦਾ ਲੋਕਾਂ ਦਾ ਸਵਾਲ ਦੇ ਰੂਪ 'ਚ ਨਹੀਂ ਹੋਏਗੀ, ਕਿਸਾਨ ਜਥੇਬੰਦੀਆਂ ਦਾ ਖੁਦ ਦਾ ਹੀ ਕਿਤੇ ਨਾ ਕਿਤੇ ਸਵਾਲ ਹੋਣਾ ਚਾਹੀਦਾ ਆਪਣੇ ਆਪ ਨੂੰ ਕਿ ਜੇ ਇੱਕ ਐਕਟਿਵਿਸਟ ਬੋਲ ਰਿਹਾ
ਤੁਸੀਂ ਉਹਦਾ ਪੱਖ ਪੂਰ ਰਹੇ ਹੋ, ਜਿਹੜਾ ਕਿ ਬਹੁਤ ਚੰਗਾ ਕਦਮ ਹੈ। ਮੈਂ ਉਹਨੂੰ ਚੰਗਾ ਕਦਮ ਕਹੂੰਗਾ। ਮੈਂ ਹਰੇਕ ਵਾਰੀ ਉਹ ਨਹੀਂ ਹੁੰਦਾ ਕਿ ਇੱਕ ਪਾਸੜ ਗੱਲ ਕਰ ਜਾਵਾਂ। ਮੈਂ ਕਹਿੰਦਾ ਕਿ ਅੱਛੀ ਗੱਲ ਆ, ਸਾਰੇ ਐਕਟੀਵਿਸਟ ਜਿੰਨੇ ਵੀ ਇਸ ਵੇਲੇ ਕੋਈ ਦਮਨ ਦਾ ਸ਼ਿਕਾਰ ਹੋ ਰਹੇ ਆ, ਤਾਂ ਤੁਸੀਂ ਉਹਨਾਂ ਦੇ ਹੱਕ 'ਚ ਬੋਲੋ। ਪਰ ਜਦ ਤੁਸੀਂ ਹੁਣ ਮੰਨ ਗਏ ਹੋ ਕਿ ਲੱਖਾ ਸਿਧਾਣਾ ਸਾਡੇ ਕਹੇ 'ਤੇ ਗਿਆ ਸੀਗਾ, ਜਾਂ ਤਾਂ ਤੁਸੀਂ ਉਹਨੂੰ ਗਲਤ ਸਾਬਤ ਕਰ ਦਿਓ ਤੱਥਾਂ ਦੇ ਆਧਾਰ 'ਤੇ, ਇਹ ਭਾਈ ਇਸ ਥਾਂ 'ਤੇ ਇਸ ਮਾਰਗ 'ਤੇ ਚੱਲ ਕੇ ਉਹ ਗਲਤ ਆ, ਫਿਰ ਤਾਂ ਠੀਕ ਆ। ਅਤੇ ਅਦਰਵਾਈਜ਼ ਤਾਂ ਫਿਰ ਤੁਹਾਨੂੰ ਮੇਰੇ ਖਿਆਲ ਦੇ ਨਾਲ ਖਿੜੇ ਮੱਥੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਭਾਈ ਜਿਸ ਤਰੀਕੇ ਦੇ ਨਾਲ ਕੌਮੀ ਮੀਡੀਆ ਨੇ ਲੱਖੇ ਸਿਧਾਣੇ ਨੂੰ ਭੰਡਿਆ ਵਾ, ਜਿਸ ਤਰੀਕੇ ਨਾਲ ਖਲਨਾਇਕ ਬਣਾਇਆ ਵਾ, ਜਿਸ ਤਰੀਕੇ ਨਾਲ ਆਪਣੇ ਲੋਕਾਂ 'ਚ ਵੀ ਗਲਤ ਮੈਸੇਜ ਗਿਆ, ਤਾਂ ਮੇਰੇ ਖਿਆਲ ਦੇ ਨਾਲ ਇਸ ਮਾਮਲੇ 'ਚ ਘੱਟੋ ਘੱਟ ਲੱਖੇ ਸਿਧਾਣੇ ਦੇ ਮਾਮਲੇ ਦੇ ਵਿੱਚ ਜਿਹੜਾ ਇਸ ਸੰਘਰਸ਼ ਨਾਲ ਜੁੜਿਆ, ਬਾਕੀ ਚੀਜ਼ਾਂ ਛੱਡ ਦਿਓ ਤੁਸੀਂ ਪਹਿਲੀਆਂ ਜਾਂ ਬਾਅਦ ਵਾਲੀਆਂ ਕੀ ਹੋਣਗੀਆਂ, ਤਾਂ ਮੇਰੇ ਖਿਆਲ ਦੇ ਨਾਲ ਕਿਸਾਨ ਜਥੇਬੰਦੀਆਂ ਨੂੰ ਖੁਦ ਇਹ ਚੀਜ਼ ਤੈਅ ਕਰਨੀ ਚਾਹੀਦੀ ਹੈ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਵਾਲ ਬਣ ਜਾਣਾ ਹੈਗਾ ਹੌਲੀ ਹੌਲੀ। ਜੀ ਨਹੀਂ, ਬਿਲਕੁਲ ਓਪਰਾਪਨ ਇੱਦਾਂ ਕਰਨਾ ਜਿਹੜਾ ਉਹ ਗਲਤ ਆ, ਅਤੇ ਕੱਲ੍ਹ ਨੂੰ ਲੋਕ ਇਹ ਦੇਖਣਗੇ ਵੀ ਇਹਨਾਂ ਨੇ ਤਾਂ ਪਤਾ ਨਹੀਂ ਬਾਅਦ 'ਚ ਸਾਡਾ ਸਾਥ ਦੇਣਾ ਕਿ ਨਹੀਂ ਦੇਣਾ। ਲੋਕ ਪਿੱਛੇ ਵੀ ਜਿਹੜਾ ਇੱਦਾਂ ਦੀ ਸੋਚ ਵੀ ਜਿਹੜੀ ਉਹ ਰੱਖ ਸਕਦੇ ਆ। ਸੋ ਮਿਲ ਜੁਲ ਕੇ ਜਿਹੜਾ ਗਾਂਹ ਵਧਿਆ ਜਾ ਸਕਦਾ। ਇੱਕ ਨੂੰ ਰੱਖੋ, ਇੱਕ ਨੂੰ ਛੱਡੋ, ਇੱਦਾਂ ਜਿਹੜੀ ਗੱਲ ਬਣਨੀ ਨਹੀਂ। ਅਗਲੀ ਮਿੰਟ ਜੀ ਗੱਲ ਕਰੀਏ, ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਨੇ ਬੁਲਾਈ UP ਅਤੇ ਹਰਿਆਣਾ ਦੇ ਕਿਸਾਨ ਆਗੂਆਂ ਦੀ ਮੀਟਿੰਗ। ਹਾਂਜੀ ਦੇਖੋ, ਪੰਜਾਬ ਵਾਲੇ ਵੀ ਵਿੱਚ ਆ, ਰਾਜਸਥਾਨ ਵਾਲੇ ਵੀ ਵਿੱਚ ਆ, ਜਿਨ੍ਹਾਂ ਤੋਂ ਮੈਨੂੰ ਬਾਅਦ 'ਚ ਪਤਾ ਲੱਗ ਸਕਿਆ। ਇਹ ਤਾਂ ਕਿਉਂਕਿ ਹੁਣ ਪੰਜਾਬੀ ਜਿਹੜੇ ਮੀਡੀਆ ਆਊਟਲੈਟ ਹੁੰਦੇ ਨੇ ਉਹ ਉੜਦੀ ਜੀ ਖਬਰ ਜਿਹੜੀ ਉਹ ਇਸ ਵੇਲੇ ਫਲੈਸ਼ ਕਰ ਦਿੰਦੇ ਆ। ਪਰ ਵਿਚਲੀ ਗੱਲ ਤਾਂ ਇਹੋ ਆ ਕਿ ਰਾਜਸਥਾਨ ਦੇ ਵੀ ਇਹਨਾਂ ਦੇ ਆਗੂ ਜਿਹੜੇ ਸ਼ਾਮਲ ਆ, ਔਰ ਇਸ ਤੋਂ ਇਲਾਵਾ ਰਾਜਸਥਾਨ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵੀ ਆਗੂ ਹੁਣ ਕਿਹੜੇ ਆ, ਉਹ ਤਾਂ ਚਲੋ ਸਵੇਰੇ ਪਤਾ ਲੱਗੂਗਾ, ਕਿਉਂਕਿ ਦੇਰ ਸ਼ਾਮ ਇਹ ਮੀਟਿੰਗ ਸ਼ੁਰੂ ਹੋਈ ਹੈ ਅਤੇ ਹਾਲੇ ਵੀ ਚੱਲੀ ਜਾ ਰਹੀ ਸੀਗੀ। ਜਦੋਂ ਮੈਂ ਅੱਧਾ ਕੁ ਘੰਟਾ ਪਹਿਲਾਂ ਅਪਡੇਟ ਲੈਣ ਦਾ ਯਤਨ ਕੀਤਾ ਤਾਂ ਉਦੋਂ ਵੀ ਕੋਈ ਨਤੀਜਾ ਨਹੀਂ ਸੀਗਾ, ਮਤਲਬ ਕਿ ਬਾਹਰ ਆ ਕੇ ਕਿਸੇ ਨੇ ਕੋਈ ਕਿਸੇ ਕਿਸਮ ਦੀ ਪ੍ਰਤੀਕਿਰਿਆ ਨਹੀਂ ਦਿੱਤੀ। ਅਤੇ ਇਹ ਹੁਣ ਜ਼ਾਹਰਾ ਜੀ ਗੱਲ ਇਹ ਆ ਕਿ ਚਿੰਤਾ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਵਧੀ ਹੈ। ਅਸਲ ਦੇ ਵਿੱਚ 2-3 ਚੀਜ਼ਾਂ ਨੇ ਇਸ ਸਾਰੇ ਗੰਢ ਨੂੰ ਜੇ ਖੋਲ੍ਹਣਾ ਹੋਵੇ। ਬਹੁਤ ਕੁਛ ਤੁਹਾਨੂੰ ਪਤਾ ਗੁੰਝਲਦਾਰ ਹੁੰਦਾ ਰਾਜਨੀਤੀ ਦੇ ਵਿੱਚ, ਪਰ ਸਾਡੇ ਵਰਗੇ ਚਲੋ ਯਤਨ ਕਰ ਸਕਦੇ ਆ। ਦਰਅਸਲ ਕੀ ਚੱਕਰ ਆ ਕਿ UP ਦੇ ਵਿੱਚ ਕਿਸਾਨ ਸੰਘਰਸ਼ ਜਿਹੜਾ ਵਾ ਉਹ ਫੈਲਦਾ ਜਾ ਰਿਹਾ। ਜਿੱਦਾਂ ਲਾ ਲਓ ਕਿ ਹੁਣ ਇਹਨਾਂ ਨੇ 3-4 ਸਾਲ ਤੋਂ ਉੱਥੋਂ ਗੰਨੇ ਦਾ ਰੇਟ ਜਿਹੜਾ ਉਹ ਨਹੀਂ ਵਧਾਇਆ, ਉਹਦੇ 'ਚ ਕੋਈ ਇਜ਼ਾਫਾ ਨਹੀਂ ਕੀਤਾ। ਹੌਲੀ ਹੌਲੀ ਮਤਲਬ ਕਿ ਲਾਮਬੰਦੀ ਵੱਧ ਰਹੀ ਹੈ। ਅੱਗੇ ਤਾਂ ਸਿਰਫ ਵੈਸਟਰਨ UP ਤੱਕ ਸੀ ਇਹਦਾ ਅਸਰ ਜ਼ਿਆਦਾਤਰ, ਹੁਣ ਗਾਂਹ ਪਰੇ ਤੱਕ ਜਾਂਦਾ ਪਿਆ। ਯੋਗੀ ਆਦਿੱਤਿਆਨਾਥ ਅਤੇ ਨਰਿੰਦਰ ਮੋਦੀ ਦੀ ਆਪਸ ਦੇ ਵਿੱਚ ਅਸਲ ਹੈ। ਯੋਗੀ ਨੂੰ ਇੱਕ ਕਹਿ ਲਓ ਕਿ ਨਰਿੰਦਰ ਮੋਦੀ ਦਾ ਬਦਲ ਜਿਹੜਾ ਉਹ RSS ਵੱਲੋਂ ਵੇਖਿਆ ਜਾਂਦਾ, ਜਾਂ ਕਹਿ ਲਓ ਕਿ ਸੁਭਾਵੀ ਤੌਰ 'ਤੇ ਕਿਹਾ ਜਾਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ RSS ਉਹਨਾਂ ਦਾ ਬਦਲ ਤਿਆਰ ਕਰ ਸਕਦੀ ਹੈ। ਤਾਂ ਯੋਗੀ ਆਦਿੱਤਿਆਨਾਥ ਔਰ ਨਰਿੰਦਰ ਮੋਦੀ ਦੀ ਕਸ਼ਮਕਸ਼ ਹੈ ਕਿਤੇ ਨਾ ਕਿਤੇ, ਕਿਉਂਕਿ ਜੇ ਤੁਸੀਂ ਦੇਖੋਗੇ ਹਾਲੀਆ ਦੇ ਇਲੈਕਸ਼ਨਾਂ ਦੀ ਗੱਲ ਕਰ ਲਓ, ਜਿਹੜੀ ਤੁਸੀਂ ਵਾਰਾਣਸੀ ਦੇ ਇਲੈਕਸ਼ਨਾਂ ਦੀ, ਉਹਦੇ ਵਿੱਚ 2 ਸੀਟਾਂ ਭਾਜਪਾ ਹਾਰ ਗਈ ਸੀ। ਉੱਥੇ ਵੀ ਬਹੁਤ ਕੁਛ ਹੋਇਆ, ਮਤਲਬ ਕਿ ਅੰਦਰ ਖਾਤੇ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਤਾਂ ਉਸ ਕਸ਼ਮਕਸ਼ ਦੇ ਵਿੱਚ ਯੋਗੀ ਆਦਿੱਤਿਆਨਾਥ ਨਹੀਂ ਚਾਹੇਗਾ ਕਿ ਇਸ ਸੂਰਤ ਦੇ ਵਿੱਚ ਜਦੋਂ ਸਿੱਧੇ ਤੌਰ 'ਤੇ ਕੇਂਦਰ ਸਰਕਾਰ ਅਤੇ ਕਿਸਾਨਾਂ ਦਾ ਇਸ ਵੇਲੇ ਝਗੜਾ ਵਾ, ਅਤੇ ਉਹ ਵਿਅਕਤੀਗਤ ਤੌਰ 'ਤੇ ਮਤਲਬ ਕਿ ਸਿਆਸਤ ਦੇ ਵਿੱਚ ਕੋਈ ਨੁਕਸਾਨ ਚੁੱਕੇ। ਦੂਜੀ ਚੀਜ਼ ਇੱਕ ਹੋਰ ਵੀ ਆ, ਰਾਜਸਥਾਨ ਦੇ ਵਿੱਚ ਵਸੁੰਧਰਾ ਰਾਜੇ ਸਿੰਧੀਆ ਨੇ ਆਪਣਾ ਅੱਡ ਪ੍ਰੋਗਰਾਮ ਦੇ ਦਿੱਤਾ। ਅੱਡ ਤੋਂ ਭਾਵ ਹੈ ਕਿ ਉਹਨਾਂ ਦਾ ਧੜਾ ਜਿਹੜਾ ਹੈ, ਕਿਉਂਕਿ ਪਿਛਲੀਆਂ ਨਿਗਮ ਵਾਲੀਆਂ ਚੋਣਾਂ ਸੀ ਜਿਹੜੀਆਂ, ਉਹਨਾਂ ਦੇ ਵਿੱਚ ਭਾਜਪਾ ਹਾਰ ਗਈ, 50 ਸੀਟਾਂ ਜਿੱਤ ਗਈ, ਕਾਂਗਰਸ 50 ਥਾਵਾਂ 'ਤੇ 37 ਥਾਵਾਂ 'ਤੇ ਰਹਿ ਗਏ। ਤਾਂ ਕਹਿਣ ਦਾ ਮਤਲਬ ਇਹ ਹੋਇਆ ਕਿ ਉੱਥੇ ਉਹਨਾਂ ਦੇ ਧੜੇ ਨੇ 2023 ਵਾਸਤੇ ਵਸੁੰਧਰਾ ਨੂੰ ਦੁਬਾਰਾ CM ਦਾ ਕੈਂਡੀਡੇਟ ਬਣਵਾਉਣ ਵਾਸਤੇ ਇੱਕ ਪ੍ਰੋਗਰਾਮ ਰੱਖ ਦਿੱਤਾ ਵਾ, ਮਤਲਬ ਕਿ ਪੂਰੇ ਰਾਜਸਥਾਨ ਦਾ ਇੱਕ ਧੜਾ ਬਣਾ ਕੇ, ਐਲਾਨੀਆ ਧੜਾ ਬਣਾ ਕੇ। ਉੱਧਰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ 'ਚ ਚੰਗਾ ਕਹਿ ਲਓ ਕਿ ਰਸੂਖ ਰੱਖਣ ਵਾਲੀ ਜਿਹੜੀ ਹੈਗੀ ਆ ਨਾ ਬੀਬੀ ਉਮਾ ਭਾਰਤੀ, ਉਹਨੇ ਕੰਮ ਚੁੱਕ ਲਿਆ। ਉਹ ਕਹਿੰਦੀ ਆ ਕਿ ਮੈਂ ਮੱਧ ਪ੍ਰਦੇਸ਼ ਦੇ ਵਿੱਚ ਸ਼ਰਾਬਬੰਦੀ ਵਾਸਤੇ ਮੁਹਿੰਮ ਚਲਾਉਂਗੀ। ਤਾਂ ਕਈ ਚੀਜ਼ਾਂ ਨੇ, ਇਹ ਕੋਈ ਇੱਕ ਨਹੀਂ ਆ। ਔਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਕਿਸਾਨ ਅੰਦੋਲਨ ਦਾ ਹੁਣ ਜਿਹੜਾ ਇੱਕ ਦਾਇਰਾ ਵਾ ਉਹ ਵਧਾਉਣ ਵਾਸਤੇ ਕਿਸਾਨ ਆਗੂ ਵੀ ਨਿੱਤਰ ਰਹੇ ਆ, ਉੱਤੋਂ ਕੋਈ ਗੱਲਬਾਤ ਚੱਲ ਨਹੀਂ ਰਹੀ।
ਸੋ ਇਸ ਕਰਕੇ ਕਾਫੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਵਾਸਤੇ ਚਰਚਾਵਾਂ ਨੇ ਕਿ ਅਸੀਂ ਕਿਹੜੇ ਕਿਹੜੇ ਬਿੰਦੂ ਲੈ ਕੇ ਚੱਲੀਏ, ਕਿ ਕਿਹੜੇ ਕਿਹੜੇ ਅਸੀਂ ਨੁਕਤੇ ਲੈ ਕੇ ਚੱਲੀਏ। ਚਰਚਾਵਾਂ ਕਰਨ ਲਈ ਬਹੁਤ, ਮੈਂ ਕਹਿ ਰਿਹਾ ਕਾਫੀ ਇਹਨਾਂ ਵਾਸਤੇ ਕਹਿ ਲਓ ਚਿੰਤਾਵਾਂ ਨੇ, ਉਹਨਾਂ ਦੇ ਸਬੱਬ ਨੇ ਜਿਨ੍ਹਾਂ 'ਤੇ ਮੱਥਾ ਖਪਾਈ ਇਹਨਾਂ ਨੇ ਕੀਤੀ ਹੋਊਗੀ ਜਾਂ ਕਰ ਰਹੇ ਆ। ਸੋ ਇਹ ਬੇਸਿਕਲੀ ਕੁਛ ਚੀਜ਼ਾਂ ਜਿਹੜੀਆਂ ਨੇ ਨਜ਼ਰ ਆਉਂਦੀਆਂ। ਇੱਕ ਹੋਰ ਵੀ ਕਾਰਨ ਆ, ਰਾਜਸਥਾਨ ਦੇ ਵਿੱਚ ਰਾਹੁਲ ਗਾਂਧੀ, ਯੂਪੀ ਦੇ ਵਿੱਚ ਪ੍ਰਿਯੰਕਾ ਗਾਂਧੀ, ਹੁਣ ਅਰਵਿੰਦ ਕੇਜਰੀਵਾਲ ਵੀ ਹੈ ਜਿਹੜਾ, ਉਹ ਵੀ ਕਹਿੰਦੇ ਆ ਕਿ ਇਨਵੋਲਵ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਮਹਾ ਪੰਚਾਇਤਾਂ ਦੇ ਵਿੱਚ। ਇਸ ਤੋਂ ਇਲਾਵਾ ਜਿਹੜੇ ਹੈਗੇ ਰਾਸ਼ਟਰੀ ਲੋਕ ਦਲ ਵਾਲੇ, ਉਹ ਵੀ ਉੱਥੇ ਪੂਰੇ ਐਕਟਿਵ ਹੋ ਗਏ ਆ। ਅਖਿਲੇਸ਼ ਯਾਦਵ ਹੋਰੀ ਵੀ ਐਕਟਿਵ ਹੋ ਗਏ ਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿੱਦਾਂ ਲਾ ਲਓ ਕਿ ਇੱਕ ਬੰਦੇ ਦੇ ਖਿਲਾਫ ਇੱਕ ਝੁੰਡ ਜਿਹੜਾ ਹੈ ਉਹ ਹੀ ਐਕਟਿਵ ਹੋ ਜਾਂਦਾ ਹੈ, ਤਾਂ ਉਸ ਸੂਰਤ ਦੇ ਵਿੱਚ ਫਿਰ ਉਹ ਪਲੈਨਿੰਗ ਤੇ ਕਰੇਗਾ ਨਾ ਕਿ ਹੁਣ ਇਸ ਚੱਕਰਵਿਊਹ ਦੇ ਵਿੱਚੋਂ ਕਿਸ ਤਰ੍ਹਾਂ ਨਿਕਲਾਂ ਜੋ ਮੇਰੇ ਵਿਰੋਧੀਆਂ ਵੱਲੋਂ ਇੱਕ ਬੁਣਿਆ ਜਾ ਰਿਹਾ। ਕਿਉਂਕਿ ਕਿਸਾਨ ਆਪਣੀ ਲੜਾਈ ਅਲੱਗ ਤੋਂ ਲੜ ਰਹੇ ਆ। ਤਾਂ ਰਾਜਨੀਤੀ ਕੀ ਹੈ ਕਿ ਰਾਜਨੀਤੀ ਨਾ ਚਾਹੁੰਦੇ ਹੋਇਆਂ ਵੀ ਕਿਸੇ ਐਜੀਟੇਸ਼ਨ ਦੀ, ਚਾਹੇ ਉਹ ਸਮਾਜੀ ਹੈ ਚਾਹੇ ਸਿਆਸੀ ਹੈ, ਨਾ ਚਾਹੁੰਦੇ ਹੋਇਆਂ ਵੀ, ਉਹ ਭਾਵੇਂ ਨਾ ਵੀ ਚਾਹਦੇ, ਤਾਂ ਦੂਸਰੇ ਜਿਹੜੇ ਸਿਆਸੀ ਦਲ ਹੁੰਦੇ ਆ ਉਹ ਕਿਤੇ ਨਾ ਕਿਤੇ ਉਹਦੇ ਨਾਲ ਆ ਹੀ ਜੁੜਦੇ ਆ। ਬੇਸ਼ੱਕ ਉਹ ਮੰਚ ਸਾਂਝਾ ਨਹੀਂ ਕਰੂਗੇ ਟਕੈਤ ਹੋਰਾਂ ਦੇ ਨਾਲ ਜਾਂ ਰਾਜੇਵਾਲ ਸਾਹਿਬ ਹੋਰਾਂ ਦੇ ਨਾਲ, ਰਾਜਨੀਤੀ ਵਾਲੇ ਮੰਚ ਸਾਂਝਾ ਨਹੀਂ ਕਰਨਗੇ, ਪਰ ਉਸ ਮੁੱਦੇ 'ਤੇ ਆਪਣੇ ਮੰਚ ਜ਼ਰੂਰ ਬਰੋਬਰ ਖੜੇ ਕਰ ਲੈਣਗੇ। ਇੱਥੇ ਕਾਂਗਰਸ ਦੀ ਤਾਂ ਇੱਕ ਬੀਬੀ ਹਰਿਆਣੇ 'ਚ ਕਹਿਣ ਡਈ ਸੀ ਕਿ ਜੇ ਦਾਲ ਦੇਣਾ ਪਵੇ, ਸ਼ਰਾਬ ਦੇਣੀ ਪਵੇ, ਬਸ ਚੱਕ ਦਿਓ ਫਟਾਏ, ਆਪਣੇ ਕੋਲ ਖਾਸ ਹੋਣਾ ਮੌਕਾ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹ ਕਿਤੇ ਨਾ ਕਿਤੇ ਲੱਗਦਾ ਕਿ ਇਸ ਵੇਲੇ ਯਕਦਮ ਜਿਹੜੀ ਇਹਨਾਂ ਨੇ ਮੀਟਿੰਗ ਸੱਦੀ ਹੈ, ਜਿਹਦੇ ਵਿੱਚ ਅਮਿਤ ਸ਼ਾਹ ਜੀ ਵੀ ਆ, ਜਿਹਦੇ ਵਿੱਚ ਤੋਮਰ ਜੀ ਵੀ ਆ, ਜਿਹਦੇ ਵਿੱਚ ਹੋਰ ਇਸ ਤਰ੍ਹਾਂ ਸਟੇਟਾਂ ਦੇ ਵੱਡੇ ਲੀਡਰ ਆ। ਤਾਂ ਕਿਤੇ ਨਾ ਕਿਤੇ ਲੱਗਦਾ ਇਹੋ ਆ ਕਿ ਕਾਫੀ ਜ਼ਿਆਦਾ ਕਹਿ ਲਓ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਵਿੱਚ ਚਿੰਤਨ ਦਾ ਵਿਸ਼ਾ ਬਣਿਆ ਪਿਆ ਕਿ ਹੁਣ ਕੀ ਕੀਤਾ ਜਾਵੇ। ਸੋ ਲੱਗਦਾ ਇਹੋ ਆ ਕਿ JP ਨੱਡਾ ਜੀ ਕੁਛ ਨਾ ਕੁਛ ਕੋਈ ਨਾ ਕੋਈ ਸਲਾਹ ਕਰਕੇ ਸ਼ਾਇਦ ਕੋਈ ਰਸਤਾ ਜਿਹੜਾ ਹੋਰ ਸੁਝਾ ਦੇਣਗੇ। ਜੀ ਜੀ। ਅਗਲੀ ਗੱਲ ਕਰੀਏ ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਵਿੱਚ ਹੋਵੇਗੀ ਕਿਸਾਨ ਮਹਾਪੰਚਾਇਤ, ਤੇ ਲੋਕਾਂ ਨੂੰ ਖਾਸ ਅਪੀਲ। ਹਾਂਜੀ ਵੇਖੋ, ਗੱਲ ਇਹ ਆ ਕਿ ਪੰਜਾਬ ਦਾ ਤਾਂ ਮੇਰੇ ਖਿਆਲ ਦੇ ਨਾਲ ਅੱਜ ਸਾਫ਼ ਕਰ ਹੀ ਦਿੱਤਾ ਇਹਨਾਂ ਨੇ ਕਿ ਪੰਜਾਬ ਦੇ ਵਿੱਚ ਮਹਾ ਪੰਚਾਇਤ ਨਹੀਂ ਕੋਈ ਹੋਏਗੀ। ਤੇ ਵੈਸੇ ਵੀ ਉਹ ਜਗਰਾਉਂ ਵਾਲੇ ਦਿਨ ਵੀ ਮੈਂ ਤੇ ਇਹੀ ਗੱਲ ਕਹੀ ਸੀਗੀ ਕਿ ਇੱਥੇ ਤੇ ਪੰਜਾਬ ਦੇ ਤੁਸੀਂ ਬੱਚੇ ਨੂੰ ਪੁੱਛ ਲਓ, 10-15 ਸਾਲ ਦਾ ਬੱਚਾ ਵੀ ਤੁਹਾਨੂੰ ਦੱਸ ਦੂਗਾ, ਇੰਨੀ ਜ਼ਿਆਦਾ ਜਾਗਰਤੀ ਹੈ ਇਹਨਾਂ ਕਾਨੂੰਨਾਂ ਪ੍ਰਤੀ। ਔਰ ਸਭ ਕੁਛ ਜਿਹੜਾ ਵਾ ਉਹ ਹੈ, ਮਤਲਬ ਕਿ ਐਜੂਕੇਸ਼ਨ ਦੇ ਹੱਕ ਦੇ ਵਿੱਚ ਹੀ ਹੈ। ਬਹੁਤ ਵੱਡੇ ਪੱਧਰ 'ਤੇ ਲਾਮਬੰਦੀ ਹੋਈ ਵੀ ਹੈ, ਬਹੁਤ ਵੱਡੇ ਪੱਧਰ 'ਤੇ ਲੋਕ ਇਸ ਐਜੂਕੇਸ਼ਨ ਦੇ ਵਿੱਚ ਹੈਗੇ ਆ। ਹੁਣ ਸਾਰੀ ਦੀ ਸਾਰੀ ਵਰਸੋਂ ਤਾਂ ਸੜਕਾਂ 'ਤੇ ਆਉਣ ਹੋ ਰਹੀ ਹੈ। ਹਜ਼ਾਰ ਕੁਛ ਲੱਖਾਂ ਲੋਕ ਹੀ ਤਰਜਮਾਨੀ ਕਰਦੇ ਹੁੰਦੇ ਆ ਕਿਸੇ ਕੌਮ ਦੀ, ਕਿਸੇ ਸਟੇਟ ਦੀ, ਕਿਸੇ ਰਾਜ ਦੀ। ਮੇਰੇ ਖਿਆਲ ਦੇ ਨਾਲ ਉਹ ਤਾਂ ਬਹੁਤ ਵੱਡੀ ਇੱਕ ਛੋਟੀ ਜਿਹੀ ਗਿਣਤੀ ਨੂੰ ਛੱਡ ਦਈਏ ਜੇ ਆਪਣੀ ਪੰਜਾਬੀ ਵਰਸੋਂ ਦੇ ਵਿੱਚੋਂ, ਤਾਂ ਬਾਕੀ ਬਹੁਤ ਵੱਡੇ ਪੱਧਰ ਦੀ ਵਰਸੋਂ ਜਿਹੜੀ ਆ ਉਹ ਬਹੁਤ ਵੱਡੀ ਗਿਣਤੀ ਜਿਹੜੀ ਉਹਨਾਂ ਵਰਸੋਂ ਦੇ ਲੋਕਾਂ ਦੀ ਆ, ਉਹ ਇਸ ਐਜੂਕੇਸ਼ਨ ਦੇ ਨਾਲ ਸਹਿਮਤ ਨੇ ਜਾਂ ਇਹਦੇ ਵਿੱਚ ਸ਼ਾਮਲ ਨੇ। ਤਾਂ ਇੱਥੇ ਤਾਂ ਮੇਰੇ ਖਿਆਲ ਦੇ ਨਾਲ ਕੋਈ ਤੋਂ ਕੋਈ ਡਰਦਾ ਵੀ ਨਹੀਂ ਹੈ। ਗੱਲ ਤਾਂ ਇਹੋ ਆ ਕਿ ਮਹਾਰਾਸ਼ਟਰ 'ਚ ਜਾਓ, ਸਾਊਥ ਦੇ ਵਿੱਚ ਜਾਓ, ਕਰਨਾਟਕ ਦੇ ਵਿੱਚ ਜਾਓ, ਜਿੱਥੇ ਵੀ ਜਾ ਸਕਦੇ ਹੋ ਕਿਸਾਨਾਂ ਦੇ ਵਿੱਚ ਜਾ ਕੇ ਉੱਥੇ ਲਾਮਬੰਦੀ ਕਰੋ। ਜਿੰਨਾ ਚਾਰਾ ਮਾਰ ਲਓਗੇ ਉਹਨਾਂ ਹੀ ਮੇਰੇ ਖਿਆਲ ਦੇ ਨਾਲ ਹੁਣ ਫਰਕ ਪਵੇਗਾ ਇਹਨਾਂ ਚੀਜ਼ਾਂ ਦਾ। ਖੈਰ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਮਹਾ ਪੰਚਾਇਤ ਰੱਖੀ ਆ। ਹੁਣ ਇਹਦਾ ਕੀ ਵਿਜ਼ਨ ਹੈ, ਇਹਦੇ ਪਿੱਛੇ ਕੀ ਉਹਨਾਂ ਦਾ ਨਜ਼ਰੀਆ, ਉਹ ਮੈਂ ਨਹੀਂ ਕਹਿ ਸਕਦਾ, ਕਿਉਂਕਿ ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਦੇ ਵਿੱਚ ਹੀ ਆਉਂਦਾ। ਔਰ ਹਰਿਆਣੇ ਅਤੇ ਪੰਜਾਬ ਦੇ ਵਿੱਚ ਤਾਂ ਬੱਲੇ ਬੱਲੇ ਹੀ ਆ ਇਸ ਐਜੂਕੇਸ਼ਨ ਦੀ। ਚੰਡੀਗੜ੍ਹ ਦੇ ਵਿੱਚ ਜਾਂ ਤਾਂ ਇਹ ਆ ਕਿ ਹਿਮਾਚਲ ਵਾਲੇ ਕਿਸਾਨਾਂ ਨੂੰ ਵੀ ਨਾਲ ਜੋੜਿਆ ਜਾਂਦਾ, ਫਿਰ ਤੇ ਕੋਈ ਫਾਇਦਾ ਆਪਾਂ ਗਿਣ ਸਕਦੇ ਹਾਂ। ਖੈਰ ਚਲੋ ਜੋ ਵੀ ਹੈ, ਜਗਰਾਉਂ ਵਾਲੀ ਰੈਲੀ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਕਤੀ ਪ੍ਰਦਰਸ਼ਨ ਸੀਗਾ। ਉਹ ਸ਼ਕਤੀ ਪ੍ਰਦਰਸ਼ਨ ਕਿਹਨੂੰ ਕਰਕੇ ਦਿਖਾ ਰਹੇ ਸੀਗੇ, ਜਿਹੜੇ ਸੋਸ਼ਲ ਮੀਡੀਆ 'ਤੇ ਵਿਰੋਧ ਕਰਦੇ ਉਹਨਾਂ ਨੂੰ, ਜਾਂ ਟਕੈਤ ਸਾਹਿਬ ਦੀ ਜਿਹੜੀ ਇੱਕ ਕਹਿ ਲਓ ਕਿ ਆਫਾ ਮੰਡਲ ਉਹਦਾ ਬਣਿਆ ਸੀਗਾ, ਉਹਦੇ ਤੋਂ ਕਿਤੇ ਨਾ ਕਿਤੇ ਥੋੜ੍ਹਾ ਜਿਹੜਾ ਨੁਕਸਾਨ ਹੋ ਰਿਹਾ ਸੀ ਉਹਦੀ ਭਰਪਾਈ ਵਜੋਂ ਉਹ ਨਹੀਂ ਕਿਹਾ ਜਾ ਸਕਦਾ, ਪਰ ਲੱਗਦਾ ਇਹੋ ਸੀਗਾ ਕਿ ਉਹ ਕਰੀ ਵਿਖਾਉਣਾ ਸੀਗਾ ਅਤੇ ਉਹਦੇ ਵਿੱਚ ਉਹ ਕਾਮਯਾਬ ਵੀ ਰਹੇ ਆ। ਪਰ ਹੁਣ ਇਹਦਾ ਕੀ ਮੰਤਵ ਹੈ, ਚੰਡੀਗੜ੍ਹ ਦੇ ਵਿੱਚ ਜਿਹੜੀ ਇਹ 20 ਫਰਵਰੀ ਨੂੰ ਰੈਲੀ ਗਰਾਊਂਡ 'ਚ ਮਹਾ ਪੰਚਾਇਤ ਹੋ ਰਹੀ ਆ, ਇਹਦਾ ਤਾਂ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ ਕਿ ਕੀ ਬਣਦਾ ਕੀ ਬਣਾਉਂਦਾ। ਪਰ ਮੇਰਾ ਮੰਨਣਾ ਹੈ ਜਾਤੀ ਤੌਰ 'ਤੇ ਕਿ ਦੇਖੋ ਜਿੰਨਾ ਇਹਦਾ ਪਸਾਰ ਹੋ ਜਾਏਗਾ ਕੋਈ ਮਾੜੀ ਗੱਲ ਨਹੀਂ। ਚਲੋ ਚੰਡੀਗੜ੍ਹ ਦੇ ਵਿੱਚ ਵੀ ਕਰ ਲੈਂਦੇ ਆ, ਤਾਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਲੋਕ ਵੀ ਜਿਹੜੇ ਨਾਲ ਜੁੜ ਜਾਂਦੇ ਆ, ਤਾਂ ਉਹ ਵੀ ਚਲੋ ਐਕਸਟਰਾ
ਕਿਤੇ ਨਾ ਕਿਤੇ ਐਡਵਾਂਟੇਜ ਹੋ ਜਾਂਦਾ ਗਾਂਹ ਚੱਲ ਕੇ। ਪਰ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ, ਜਿਹੜੀ ਮੇਰੇ ਜ਼ਹਿਨ ਦੇ ਵਿੱਚ ਵਾਰ-ਵਾਰ ਆਉਂਦੀ ਆ, ਉਹ ਇਹੋ ਆ ਕਿ ਦੇਖੋ ਇਹਦੇ ਵਿੱਚ ਹੁਣ ਮੁਸਲਮਾਨ ਵੀ ਜੁੜ ਰਹੇ ਨੇ ਇਸ ਐਜੀਟੇਸ਼ਨ ਦੇ ਵਿੱਚ। ਜਿੱਦਾਂ ਆਪਾਂ ਦੇਖਿਆ ਹੀ ਹੈ ਕਿ ਵੈਸਟਰਨ ਯੂਪੀ ਦੇ ਵਿੱਚ ਜੋ ਇੱਕ ਉਹਨਾਂ ਦੇ ਰਿਸ਼ਤੇ 'ਚ ਤਰੇੜ ਆਈ ਸੀ ਉਹ ਭਰੀ ਗਈ ਆ। ਤਾਂ ਇਸ ਤਰ੍ਹਾਂ ਹੋਰ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਉਹ ਵੀ ਹੌਲੀ ਹੌਲੀ ਸਪੋਰਟ ਕਰ ਰਹੀਆਂ ਨੇ। ਤਾਂ ਦਲਿਤਾਂ ਦਾ ਮੈਂ ਵਾਰ-ਵਾਰ ਇੱਕੋ ਚੀਜ਼ ਕਹੂੰਗਾ ਕਿ ਦਲਿਤਾਂ ਦਾ ਇਸ ਅੰਦੋਲਨ ਦੇ ਵਿੱਚ ਜੁੜਨਾ ਬਹੁਤ ਜ਼ਰੂਰੀ ਹੋਏਗਾ। ਜਿਵੇਂ ਹੀ ਉਹਨਾਂ ਦਾ ਜੁੜਾਵ ਹੋਣਾ ਸ਼ੁਰੂ ਹੋ ਗਿਆ ਵੱਖ-ਵੱਖ ਸਟੇਟਾਂ ਦੇ ਵਿੱਚੋਂ, ਤਾਂ ਫਿਰ ਬਹੁਤ ਮੁਸ਼ਕਲ ਹੋ ਜਾਏਗੀ ਇਹਨਾਂ ਵਾਸਤੇ। ਯਾਨੀ ਪਛੜੇ ਜਾਂ ਅਤੀ ਪਛੜੇ ਜਿਹੜੇ ਆ, ਜਿਵੇਂ ਹੀ ਉਹ ਇਸ ਅੰਦੋਲਨ ਨੂੰ ਵਹੀਰਾਂ ਖੱਟਣਗੇ, ਤੁਸੀਂ ਦੇਖੋ ਨਾਲ ਦੀ ਨਾਲ ਇਹ ਸਰਕਾਰ ਯਰਕ ਜਾਏਗੀ। ਇਹ ਮੇਰਾ ਮੰਨਣਾ ਹੈ ਕਿ ਜਿਸ ਦਿਨ ਉਹ ਤੁਰ ਪਏ ਵਰਗ, ਪਛੜੇ ਵਰਗ, ਅਤੀ ਪਛੜੇ ਵਰਗ, ਤਾਂ ਇਹਨਾਂ ਦੀ ਹਾਲਤ ਬਹੁਤ ਬੁਰੀ ਹੋ ਜਾਏਗੀ, ਬਹੁਤ ਕਸੂਤੇ ਫਸ ਜਾਣਗੇ। ਖੈਰ ਦੇਖਦੇ ਹਾਂ ਕਿ ਉਸ ਪਾਸੇ ਕਿੰਨਾ ਕੁ ਚਾਰਾ ਮਾਰਦੀਆਂ ਨੇ ਜਥੇਬੰਦੀਆਂ। ਜੀ ਜੀ। ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਦੱਸਿਆ ਕਿ ਉਹਨੇ ਕਿਸਾਨ ਅੰਦੋਲਨ 'ਚ ਗ੍ਰਿਫਤਾਰ ਕੀਤੇ 6 ਹੋਰ ਲੋਕਾਂ ਦੀ ਜ਼ਮਾਨਤ ਹੋਈ ਆ। ਹਾਂਜੀ ਦੇਖੋ, ਮਨਜਿੰਦਰ ਸਿੰਘ ਸਿਰਸਾ ਹੋਰ ਵਧੀਆ ਕੰਮ ਕਰ ਰਹੇ, ਰੋਜ਼ਾਨਾ ਹੀ ਇਹਨਾਂ ਦੀ ਕੋਈ ਨਾ ਕੋਈ ਖਬਰ ਆ ਜਾਂਦੀ ਆ। ਅੱਜ 6 ਲੋਕਾਂ ਦੀ ਇਹਨਾਂ ਨੇ ਜ਼ਮਾਨਤ ਕਰਵਾਈ ਆ। ਤੇ ਇਹਨਾਂ ਦੀ ਕਮੇਟੀ ਦੇ ਜਿਹੜੇ ਲੀਗਲ ਸੈੱਲ ਦੇ ਚੇਅਰਮੈਨ ਆ ਜਗਦੀਪ ਸਿੰਘ ਕਾਲੂ, ਉਹਨਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਆ। ਤੇ ਜਿਨ੍ਹਾਂ ਦੀ ਜ਼ਮਾਨਤ ਹੋਈ ਉਹਨਾਂ ਵਿੱਚ ਦਿੱਲੀ ਦੇ ਹੀ 2 ਰਹਿਣ ਵਾਲੇ ਆ, ਬਲਵਿੰਦਰ ਸਿੰਘ ਤੇ ਇੱਕ ਕੋਈ ਹੋਰ ਸ਼ਖਸ ਆ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਆ। ਤੇ ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਬਠਿੰਡੇ ਜ਼ਿਲ੍ਹੇ ਦੇ ਆ ਕੁਛ। ਇਸ ਤਰ੍ਹਾਂ ਕਰਕੇ ਕੁੱਲ 6 ਬੰਦੇ ਬਣਦੇ ਆ ਜਿਨ੍ਹਾਂ ਦੀ ਜ਼ਮਾਨਤ ਹੋਈ ਆ। ਤਾਂ ਹੁਣ ਤੱਕ ਜੇ ਦੇਖੀਏ ਤਾਂ ਲਗਭਗ 15-20 ਬੰਦੇ ਆ ਗਏ ਹੋਣੇ ਆ ਬੇਲ ਤੇ, ਮੇਰਾ ਮੰਨਣਾ। ਇੱਕ ਮੋਟਾ ਜਿਹਾ ਮੇਰਾ ਅੰਦਾਜ਼ਾ ਹੈ ਨਵਦੀਪ ਕੌਰ ਵੀ ਆ ਜਾਏਗੀ, ਜਿਹਦੀ ਆਪਾਂ ਉਮੀਦ ਜਤਾਈ ਆ ਇਸ ਮਹੀਨੇ ਉਹਦੀ ਵੀ ਰਿਹਾਈ ਹੋ ਜਾਏਗੀ। ਤਾਂ ਲੱਗਦਾ ਇਹੋ ਆ ਕਿ ਬਹੁਤ ਜਲਦੀ ਜ਼ਮਾਨਤਾਂ ਹੋ ਜਾਣਗੀਆਂ, ਕਿਉਂਕਿ ਜਦੋਂ ਇਹ ਕੇਸ ਜਿਹੜੇ ਰੇਟੇ ਪੈ ਜਾਂਦੇ ਆ ਨਾ, ਜਿਵੇਂ ਮੰਨ ਲਓ ਸਿਮਲਰ ਢੰਗ ਦੀਆਂ FIRs ਹੁੰਦੀਆਂ, ਜਿੱਦਾਂ 307 ਵਾਲੀਆਂ ਹੋ ਗਈਆਂ, ਤਾਂ 307 ਵਾਲੀ FIR ਦੇ ਵਿੱਚੋਂ ਜੇ ਇੱਕ ਦੀ ਹੋ ਗਈ ਤਾਂ ਦੂਜਿਆਂ ਦੀ ਵੀ ਹੋ ਜਾਣੀ ਸਾਰਾ ਦੀ ਗੱਲ। ਜੇ ਇੱਕ ਕੇਸ ਦੇ ਵਿੱਚ ਇੱਕ FIR ਦੇ ਵਿੱਚੋਂ ਸਾਰਿਆਂ ਦੀ ਹੋ ਗਈ ਤਾਂ ਦੂਜੇ FIR ਦੇ ਵਿੱਚ ਵੀ ਗਰਾਊਂਡ ਬਣ ਜਾਂਦਾ ਕਿ ਭਾਈ ਉਹਨਾਂ ਨੂੰ ਬੇਲ ਦਿੱਤੀ ਗਈ ਤੇ ਇਹਨਾਂ ਨੂੰ ਵੀ ਬੇਲ ਜਿਹੜੀ ਆ ਦਿੱਤੀ ਜਾਣੀ ਚਾਹੀਦੀ ਆ। ਸੋ ਇਸ ਤਰ੍ਹਾਂ ਮਤਲਬ ਕਿ ਕਾਨੂੰਨੀ ਰਸਤੇ ਹੁੰਦੇ ਆ, ਕਾਨੂੰਨੀ ਗਰਾਊਂਡ ਹੁੰਦੇ ਆ। ਤਾਂ ਬਹੁਤ ਉਮੀਦ ਆ ਮੈਨੂੰ ਕਿ ਜਿੰਨੇ ਵੀ ਇਹ ਨੌਜਵਾਨ ਆ ਜਾਂ ਬਜ਼ੁਰਗ ਆ ਜਿਹੜੇ ਬਹੁਤ ਜਲਦੀ ਬਾਹਰ ਆ ਜਾਣਗੇ। ਲੋਕਾਂ ਨੂੰ ਵੀ ਕਾਹਲੀ ਕਰਨ ਦੀ ਨਹੀਂ। ਆਪਾਂ ਦੇਖੋ ਹੁਣ ਹਰੇਕ ਗੱਲ ਕਿਸਾਨ ਜਥੇਬੰਦੀਆਂ ਤੇ ਮੜ ਦਿੰਦੇ ਆ। ਜਦੋਂ FIR ਲੌਜ ਹੁੰਦੀ, ਇਹ ਜਿਨ੍ਹਾਂ ਤੇ ਹੋਈ ਹੁੰਦੀ ਆ ਨਾ ਉਹ ਬਿਹਤਰ ਜਾਣਦੇ ਆ। ਸਾਡੇ ਵਾਸਤੇ ਬੜੀ ਕਾਹਲੀ ਹੁੰਦੀ ਆ। ਜਿਨ੍ਹਾਂ ਤੇ FIR, ਜਿਨ੍ਹਾਂ ਤੇ ਪਰਚੇ ਪਏ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਕਿ ਜਦੋਂ ਪਰਚਾ ਪੈ ਗਿਆ ਤੁਸੀਂ ਅੰਦਰ ਚੱਲ ਗਏ, ਡਿਊਟੀ ਦਾ ਦਰਵਾਜ਼ਾ ਜਾਨੀ ਜੇਲ੍ਹ ਦਾ ਦਰਵਾਜ਼ਾ ਜੱਜ ਦੇ ਹੁਕਮ ਨਾਲ ਹੀ ਖੁੱਲ੍ਹਣਾ, ਜੋ ਮਰਜ਼ੀ ਕਰ ਲਓ। ਕਿਉਂਕਿ ਸਰਕਾਰ ਦੇ ਨਾਲ ਗੱਲਬਾਤ ਹੋ ਨਹੀਂ ਰਹੀ। ਸਰਕਾਰ ਤਾਂ ਕਿੱਥੇ ਬੈਕਫੁੱਟ ਤੇ ਸੀ, ਤਾਂ ਕਿੱਥੇ ਉਹ 26 ਜਨਵਰੀ ਵਾਲਾ। ਦੇਖੋ ਕੋਈ ਮੰਨੇ ਜਾਂ ਨਾ ਮੰਨੇ, ਪਰ ਮੈਂ ਮੰਨਦਾ ਕਿ 26 ਜਨਵਰੀ ਵਾਲਾ ਜਿਹੜਾ ਪ੍ਰਕਰਨ ਸੀ ਉਹਨੇ ਘੱਟੋ ਘੱਟ ਇੰਨੀ ਕੋਈ ਸੱਟ ਤੇ ਮਾਰੀ ਆ। ਕੋਈ ਜਿਹੜੇ ਅੱਗੇ ਪਿਛਲਖੁਰੀ ਹੋ ਸੀਗੇ ਉਹ ਹੁਣ ਅਗਲਵਾਡੀ ਹੋ ਗਏ। ਇੰਨਾ ਫਰਕ ਤੇ ਪਿਆ ਨਹੀਂ, ਤਾਂ ਮੰਨੂਗਾ, ਹਰੇਕ ਬੰਦਾ ਹੀ ਮੰਨੂਗਾ। ਹੁਣ ਸਰਕਾਰ ਦੇ ਲਈ ਅਗਲਵਾਡੀ ਹੋ ਤੁਰੀ, ਅੱਗੇ ਉਹ ਪਿਛਲਖੁਰੀ ਸੀ। ਤਾਂ ਹੁਣ ਇਸ ਮਾਮਲੇ 'ਚ ਜਦੋਂ ਗੱਲਬਾਤ ਹੀ ਨਹੀਂ ਕੋਈ ਤੁਰ ਰਹੀ, ਕਿਸਾਨ ਜਥੇਬੰਦੀਆਂ ਨਾਲ ਕੋਈ ਟੇਬਲ ਟਾਕ ਹੋ ਨਹੀਂ ਰਹੀ, ਤਾਂ ਜ਼ਾਹਰਾ ਜੀ ਗੱਲ ਆ ਕਿ ਜੋ ਕਰਨਾ ਹੁਣ ਜੁਡੀਸ਼ਰੀ ਨੇ ਕਰਨਾ। ਤਾਂ ਜੁਡੀਸ਼ਰੀ ਜਿਹੜੀ ਆ ਉਹ ਰਾਤੋਂ ਰਾਤ ਜਜ਼ਬਾਤਾਂ ਦੀ ਤਰਜਮਾਨੀ ਕਰਕੇ ਨਹੀਂ ਫੈਸਲੇ ਲੈਂਦੀ। ਉੱਥੇ ਥੋੜ੍ਹਾ ਟਾਈਮ ਲੱਗੇਗਾ। ਉੱਥੇ ਤੁਹਾਨੂੰ ਪੇਸ਼ੈਂਸ ਰੱਖਣ ਦੀ ਜ਼ਰੂਰਤ ਪੈਂਦੀ, ਚਾਹੇ ਤੁਸੀਂ ਅੰਦਰ ਬੈਠੇ ਹੋ, ਚਾਹੇ ਤੁਸੀਂ ਬਾਹਰ ਪੈਰਵਾਈ ਕਰ ਰਹੇ ਹੋ। ਤਾਂ ਮੇਰਾ ਮੰਨਣਾ ਹੈ ਕਿ ਬਹੁਤ ਜਲਦੀ ਜਿਹੜੇ ਇਹ ਬੰਦੇ ਆ ਸਾਰੇ ਬਾਹਰ ਆ ਜੂਗੇ, ਕਿਉਂਕਿ ਜਿਸ ਤਰ੍ਹਾਂ ਗਰਾਊਂਡ ਬਣ ਰਿਹਾ। ਹਾਂ, ਜਿਵੇਂ ਹਾਈ ਪ੍ਰੋਫਾਈਲ ਮਾਮਲੇ ਹਰਦੀਪ ਸਿੱਧੂ ਦਾ ਹੈ ਜਾਂ ਲੱਖੇ ਸਿਧਾਣੇ ਦਾ, ਉਹਦੇ 'ਚ ਥੋੜ੍ਹੀ ਮੁਸ਼ਕਿਲ ਆ, ਕਿਉਂਕਿ ਉਹ ਬਣਾ ਬਹੁਤ ਵੱਡੇ ਦਿੱਤੇ ਗਏ ਆ। ਕਿਹਦੇ ਕਹਿਣ 'ਤੇ ਬਣਾਏ ਗਏ ਆ ਜਾਂ ਕਿਸ ਮੰਤਵ ਨਾਲ ਬਣਾਏ ਗਏ, ਉਹ ਵੱਖਰਾ ਵਿਸ਼ਾ। ਤਾਂ ਬਹੁਤ ਜਲਦੀ ਜ਼ਮਾਨਤਾਂ ਹੁਣ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ। ਪਰ ਜਿਹੜੇ ਲੋਕ ਕੋਸ਼ਿਸ਼ ਕਰ ਰਹੇ ਹੈ, ਚਾਹੇ ਜ਼ਾਤੀ ਤੌਰ 'ਤੇ ਮਨਜਿੰਦਰ ਸਿੰਘ ਸਿਰਸਾ, ਪਰ ਮੈਂ ਤਾਂ ਸਮਝਦਾ ਕਿ ਸਿੱਖ ਕੌਮ ਦੀ ਸੰਸਥਾ ਹੈ ਅਸਲ ਦੇ ਵਿੱਚ ਜੋ ਉੱਥੇ ਕੰਮ ਕਰ ਰਹੀ ਹੈ, ਜਾਂ ਹੋਰ ਸਮਾਜ ਸੇਵੀ ਲੋਕ ਆ, ਚਾਹੇ ਸਾਂਝੇ ਕਿਸਾਨ ਮੋਰਚੇ ਦੇ ਲੀਗਲ ਪੈਨਲ ਵਾਲੇ ਆ, ਜੋ ਵੀ ਕਰ ਰਿਹਾ ਬਹੁਤ ਵਧੀਆ ਗੱਲ ਆ। ਕਿਉਂਕਿ ਮੈਂ ਇੱਕ ਬੱਚੇ ਦੀ ਇੰਟਰਵਿਊ ਸੁਣ ਰਿਹਾ ਸੀ ਅੱਜ, ਤੇ ਉਹ 2 ਵਕੀਲਾਂ ਦਾ ਨਾਂ ਲੈ ਰਹੇ ਸੀ। ਹੁਣ ਪਤਾ ਨਹੀਂ ਕਿਹੜੇ ਧੜੇ ਵੱਲੋਂ ਆ ਜਾਂ ਮਤਲਬ ਕਿ ਆਪਣੇ ਤੌਰ 'ਤੇ ਉਹਨਾਂ ਨੇ ਹੈਲਪ ਕੀਤੀ ਆ। ਇੱਕ ਸ਼ਾਇਦ ਭੁੱਲਰ ਸਾਹਿਬ ਸੀ ਕੋਈ, ਤੇ ਇੱਕ ਪਤਾ ਨਹੀਂ ਕੋਈ ਹੋਰ ਸੀਗੇ ਵਕੀਲ, ਮਾਫ਼ ਕਰਨਾ ਮੈਂ ਨਾਂ ਭੁੱਲ ਗਿਆ। ਤਾਂ ਉਹ ਕਹਿੰਦੇ ਕਿ ਸਾਨੂੰ ਇੰਨਾ
ਤਾਂ ਤੁਸੀਂ ਇਹ ਦੇਖ ਲਓ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਨਾਲ ਨੇ, ਚਾਹੇ ਉਹ ਕਾਨੂੰਨ ਦੇ ਮਾਹਰ ਹੋਣ, ਵਕੀਲ ਹੋਣ, ਚਾਹੇ ਉਹ ਸਮਾਜ ਸੇਵੀ ਹੋਣ, ਤਾਂ ਜਿਨ੍ਹਾਂ ਦੇ ਬੱਚੇ ਅੰਦਰ ਨੇ। ਹੈ ਤਾਂ ਬਹੁਤ ਮਾੜੀ ਗੱਲ ਆ, ਕਿਉਂਕਿ ਕੇਸ ਪੈ ਜਾਣਾ ਚਮਚਿੱਤੀ ਬੱਚੇ 'ਤੇ ਔਰ ਤਿਹਾੜ ਵਰਗੀ ਜੇਲ੍ਹ ਦੇ ਵਿੱਚ ਰਹਿਣਾ, ਉਹ ਮੈਂ ਸਮਝ ਸਕਦਾ ਬਹੁਤ ਔਖਾ ਹੁੰਦਾ ਬੱਚੇ ਵਾਸਤੇ ਵੀ, ਪਰਿਵਾਰ ਵਾਸਤੇ ਵੀ। ਪਰ ਮੈਂ ਜਿਵੇਂ ਕਿਹਾ ਕਿ ਦੇਖੋ ਹੁਣ ਜਦੋਂ ਪੈ ਗਈ ਆ, ਭੀੜ ਪੈ ਗਈ ਆ, ਅਤੇ ਇਹਦੇ ਵਿੱਚ ਥੋੜ੍ਹਾ ਸਬਰ ਰੱਖਣਾ ਪੈਣਾ ਸਾਨੂੰ। ਇਹ ਨਹੀਂ ਹੈ ਕਿ ਅਸੀਂ ਹੁਣ ਕਿਸਾਨ ਜਥੇਬੰਦੀਆਂ ਨੂੰ ਕਹੀਏ ਕਿ ਭਾਈ ਤੁਸੀਂ ਕੰਧ ਤੋੜ ਕੇ ਉੱਥੋਂ ਬੰਦੇ ਕੱਢ ਲਿਓ, ਐਸਾ ਨਹੀਂ ਹੁੰਦਾ। ਹੌਲੀ ਜ਼ਮਾਨਤਾਂ ਹੋ ਜਾਣੀ। ਜੀ ਜੀ, ਜਾਂਦੇ ਜਾਂਦੇ ਗੱਲ ਕਰ ਲਈਏ ਜਾਖੜ ਹੋਣਾ ਦਾ ਐਲਾਨ, ਠੇਕਾ ਖੇਤੀ ਐਕਟ ਕਰਾਂਗੇ ਰੱਦ। ਦੇਖੋ ਇਹ ਤੇ ਐਵੇਂ ਅੱਠ ਮਾਰਨ ਵਾਲੀਆਂ ਗੱਲਾਂ। ਤੁਸੀਂ ਸੁਣਿਆ ਹੋਣਾ ਪੰਜਾਬੀ 'ਚ ਨਾ, ਕਹਿੰਦੇ ਅੱਠ ਮਾਰਦਾ ਫਲਾਣਾ। ਉਹਦੇ ਮਾਇਨੇ ਤਾਂ ਨਹੀਂ ਮੈਨੂੰ ਪਤਾ ਕਿ ਅੱਠ ਕਿਉਂ ਮਾਰਦੇ, ਕਾਹਤੋਂ ਕਹਿੰਦੇ ਆ, ਪਰ ਇਹ ਅੱਠ ਮਾਰਨ ਵਾਲੀ ਗੱਲ ਆ। ਇਹਨਾਂ ਗੱਲਾਂ ਦਾ ਕੋਈ ਤੁੱਕ ਹੈਗਾ? ਮੈਨੂੰ ਦੱਸੋ ਕਿ ਅਸੀਂ ਜੀ ਉਹ ਕਾਂਟਰੈਕਟ ਫਾਰਮਿੰਗ ਵਾਲਾ ਐਕਟ ਹੈ ਜਿਹੜਾ 2013 ਦੇ ਵਿੱਚ ਬਣਾਇਆ ਅਕਾਲੀ ਭਾਜਪਾ ਸਰਕਾਰ ਵਾਲਾ, ਉਹ ਰੱਦ ਕਰਾਂਗੇ। ਕੀ ਕਰਨਾ ਤੁਸੀਂ? ਅੱਗੇ ਜਦੋਂ ਤੁਸੀਂ ਅਮੈਂਡਮੈਂਟਾਂ ਕਰ ਦਿੱਤੀਆਂ ਤਾਂ ਉਹਦੇ ਵਿੱਚ ਸਿੱਧੇ ਤੌਰ 'ਤੇ ਨਾ ਸੀ, ਸਿੱਧੇ ਤੌਰ 'ਤੇ ਤਾਂ ਤੁਸੀਂ ਉਹ ਜਿਹੜਾ ਸੀਗਾ ਕਾਨੂੰਨ ਸੈਂਟਰ ਦਾ ਉਹ ਮੰਨ ਲਿਆ, ਔਰ ਫਿਰ ਤੁਸੀਂ ਉੱਥੇ ਜਿਹੜੀ MSP ਦੇਣ ਦੀ ਗੱਲ ਕਹੀ, 2 ਫਸਲਾਂ 'ਤੇ ਦੇਣ ਦੀ ਕਹੀ, 21 ਫਸਲਾਂ 'ਤੇ ਤੁਸੀਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੀਗਲਾਈਜ਼ ਕਰ ਦਿੱਤੀਆਂ ਕਿ ਜਿਵੇਂ ਮਰਜ਼ੀ ਵਿਕਣ। ਹੁਣ ਕੀ ਕਰਨਾ? ਅੱਗੇ ਜਿਹੜਾ ਅਮੈਂਡਮੈਂਟ ਵਾਲਾ ਤੁਸੀਂ ਬਿੱਲ ਲਿਆਂਦਾ ਸੀਗਾ, ਉਹਦੀਆਂ ਕਾਪੀਆਂ ਤਾਂ ਉੱਥੇ ਪਈਆਂ, ਗਵਰਨਰ ਦੇ ਕੋਲ ਨਿਗਾਹ ਭੇਜੀ ਹੀ ਕੋਈ ਨਹੀਂ। ਕੀ ਕਰਨਾ ਕੀ ਨਹੀਂ ਕਰਨਾ? ਔਰ ਸਭ ਤੋਂ ਵੱਡੀ ਗੱਲ, ਇੰਟਰਸਟਿੰਗ ਫੈਕਟ ਹੈ ਜਿਹੜਾ ਇਸ ਸਾਰੇ ਮਾਮਲੇ ਦੇ ਵਿੱਚ, 2013 ਵਾਲਾ ਜਿਹੜਾ ਹੈਗਾ ਸੀ ਕਾਂਟਰੈਕਟ ਫਾਰਮਿੰਗ ਐਕਟ, ਉਹ ਤੇ ਸਾਰਾ ਰੁਲ ਖੁੱਲ ਗਿਆ, ਕਿਉਂਕਿ ਉਹਨੂੰ ਰੈਗੂਲੇਟ ਸਰਕਾਰ ਕਰ ਰਹੀ ਸੀ, ਸੂਬਾ ਸਰਕਾਰ। ਹੁਣ ਉਹਨਾਂ ਨੇ ਕੰਕਰੈਂਟ ਲਿਸਟ ਦੇ ਵਿੱਚੋਂ ਚੱਕ ਕੇ ਉਹ ਹੈਗੀ ਇੱਕ 33ਵੀਂ ਮੇਰੇ ਖਿਆਲ ਦੇ ਨਾਲ ਨੁਕਤੇ ਦੇ ਵਿੱਚ ਜੇ ਦੇਖੀਏ ਤਾਂ 33ਵੀਂ ਉਹ ਸੀਗੀ ਚੋਰ ਮੋਰੀ, ਜਿਹਨੂੰ ਉਹਨਾਂ ਨੇ ਵਰਤ ਕੇ ਤੇ ਬਣਾ ਦਿੱਤਾ ਕਾਨੂੰਨ। ਜਦੋਂ ਉਹਨਾਂ ਨੇ ਬਣਾ ਦਿੱਤਾ ਤਾਂ ਹੁਣ ਉਹਨਾਂ ਦਾ ਹੀ ਮਾਨਤਾ ਪ੍ਰਾਪਤ ਹੋਇਆ। ਇਹ ਚੀਜ਼ ਤੇ ਵੇਖਣ ਵਾਲੀ ਗੱਲ ਹੈ ਕਿ ਨੋਟੀਫਾਈਡ ਵੀ ਨਹੀਂ ਹੋ ਸਕੀ, ਕਿਉਂਕਿ ਜਦੋਂ ਕੋਈ ਕਾਨੂੰਨ ਬਣ ਜਾਂਦਾ ਉਹਦੇ ਰੂਲ ਬਣਦੇ ਆ, ਰੂਲ ਬਣ ਕੇ ਨਿਯਮ ਬਣਦੇ ਆ, ਨਿਯਮ ਬਣ ਕੇ ਨੋਟੀਫਾਈਡ ਕੀਤਾ ਜਾਂਦਾ, ਤਾਂ ਉਹ ਕਾਨੂੰਨ ਇੱਥੇ ਲਾਗੂ ਹੀ ਨਹੀਂ ਹੋਇਆ 2013 ਵਾਲਾ। ਐਵੇਂ ਖੜੇ ਪਾਣੀ ਦੇ ਵਿੱਚ ਡਾਂਗਾ ਮਾਰਨੀਆਂ, ਉਹਦਾ ਕੋਈ ਫਾਇਦਾ ਨਹੀਂ ਹੈ। ਬਸ ਇਹ ਸਿਰਫ ਤੇ ਸਿਰਫ ਹੁਣ ਜਿੱਦਾਂ ਕਹਿ ਲਓ ਕਿ ਪੋਲੀਟੀਕਲੀ ਗੇਮ, ਬਸ ਉਹ ਕਰਨ ਵਾਲਾ ਮੁੱਦਾ ਹੈ ਕਿ ਅਸੀਂ ਹੁਣ ਆਹ ਕਰ ਦਿਆਂਗੇ ਜੀ, ਅਸੀਂ ਹੁਣ ਆਹ ਕਰ ਦਿਆਂਗੇ। ਜੋ ਤੁਸੀਂ ਕੀਤਾ, ਜੋ ਤੁਸੀਂ ਕਰ ਰਹੇ ਹੋ, ਉਹ ਸਭ ਲੋਕ ਦੇਖ ਰਹੇ ਆ ਕਿ ਕਿਸ ਤਰ੍ਹਾਂ ਕੀਤਾ ਜਾ ਰਿਹਾ, ਕਿਸ ਤਰ੍ਹਾਂ ਕਰਨ ਦੀ ਜ਼ਰੂਰਤ ਸੀਗੀ। ਜਦ ਕਰਨ ਦੀ ਜ਼ਰੂਰਤ ਸੀਗੀ ਉਦੋਂ ਤਾਂ ਤੁਸੀਂ ਹੱਥ 'ਤੇ ਹੱਥ ਧਰ ਕੇ ਬੈਠੇ ਰਹੇ, ਤੁਹਾਡੀ ਪਾਰਟੀ ਨੇ ਕੁਛ ਨਹੀਂ ਕੀਤਾ। ਅਤੇ ਜਦੋਂ ਸਭ ਕੁਛ ਹੋ ਗਿਆ ਉਦੋਂ ਤੁਸੀਂ ਮਾਰ ਟਰੈਕਟਰ ਭਜਾ ਲਏ, ਹਿੰਦੁਸਤਾਨ ਟਰੈਕਟਰ ਦੀ ਗੱਦੀ 'ਤੇ ਤੁਸੀਂ ਉਹ ਬਿਠਾ ਦਿੱਤਾ। ਹਿੰਦੁਸਤਾਨ ਦੀ ਗੱਦੀ 'ਤੇ ਤਾਂ ਨਹੀਂ ਰਾਹੁਲ ਬੈਠਾ, ਹਿੰਦੁਸਤਾਨ ਟਰੈਕਟਰ ਦੀ ਗੱਦੀ 'ਤੇ ਜ਼ਰੂਰ ਬਿਠਾ ਲਿਆ ਤੁਸੀਂ। ਸੋ ਬਾਅਦ ਦੇ ਵਿੱਚ ਸਭ ਕੁਛ ਕੀਤਾ, ਉਹ ਸਾਰਾ ਲੋਕ ਹੀ ਦੇਖ ਰਹੇ। ਜੇ ਤੁਸੀਂ ਚੰਗਾ ਕੀਤਾ ਹੋਊਗਾ ਤੇ ਉਹਦੇ 'ਤੇ ਮੋਹਰ ਲਾਉਣਗੇ, ਜੇ ਤੁਹਾਡਾ ਰੋਲ ਜਿਹੜਾ ਉਹ ਆਪ ਦੇ ਮੁਤਾਬਕ ਨਹੀਂ ਰਿਹਾ ਤੇ ਉਹਦਾ ਫਲ ਵੀ ਤੁਹਾਨੂੰ ਮਿਲਣਾ ਹੀ ਹੈ। ਜੀ ਜੀ, ਅਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।